ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਕੁਝ ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ। ਜਸਵਿੰਦਰ ਸਿੰਘ ਵਿਰਕ, ਹਿਊਸਟਨ, ਮਨਦੀਪ ਸਿੰਘ ਸੈਣੀ, ਸੈਨੋਜੇ, ਸੁਰਿੰਦਰ ਸਿੰਘ ਗਿੱਲ, ਸਟਾਕਟਨ, ਦਵਿੰਦਰ ਸਿੰਘ, ਦੇਵ ਸਿੰਘ, ਸਿੰਧੀ ਤਾਲਬਨ, ਫਰਜ਼ਨੋ, ਮਨਜੀਤ ਸਿੰਘ ਦੀਵਾਨਾ, ਅਮਰਜੀਤ ਸਿੰਘ ਗੂੜਾ, ਫਰਜ਼ਨੋ, ਰਣਵੀਰ ਸਿੰਘ ਰਾਣਾ, ਬੇਕਰਸਫੀਲਡ, ਗੁਰਦੀਪ ਸਿੰਘ ਬਿਰਦੀ, ਕਲੋਵਸ, ਸਤਰਾਮ ਸਿੰਘ ਸ਼ੇਰਗਿਲ, ਸਲਮਾ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂ ਤਾਂ ਜੀ ਗੱਲ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ ਗੁਰਦਾਸ ਬਾਦਲ ਦਾ ਦੇਹਾਂਤ। ਬਿਲਕੁਲ ਜੀ, ਇਹ ਗੁਰਦਾਸ ਬਾਦਲ ਜਿਹੜੇ ਕਿ ਮਨਪ੍ਰੀਤ ਬਾਦਲ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਦੇ ਭਰਾ ਨੇ, ਪਿਛਲੇ ਕੁਛ ਦਿਨਾਂ ਤੋਂ ਬਿਮਾਰ ਸਨ ਔਰ ਇਹ ਬਿਮਾਰੀ ਦੀ ਵਜ੍ਹਾ ਕਰਕੇ ਉਹਨਾਂ ਨੂੰ ਹਸਪੀਟਲ ਦੇ ਵਿੱਚ ਜਿਹੜਾ ਦਾਖਲ ਕਰਵਾਇਆ ਗਿਆ ਸੀ ਚੰਡੀਗੜ੍ਹ ਦੇ ਵਿੱਚ। ਅੱਜ ਹੁਣ ਤੋਂ ਕੁਛ ਸਮਾਂ ਪਹਿਲਾਂ ਉਹਨਾਂ ਦਾ ਜਿਹੜਾ ਜੀ ਉਹ ਦੇਹਾਂਤ ਹੋ ਗਿਆ। ਫੋਰਟੀਜ਼ ਹਸਪੀਟਲ ਦੇ ਵਿੱਚ ਉਹ ਵੈਂਟੀਲੇਟਰ ਤੇ ਸਨ। 90+ ਉਹਨਾਂ ਦੀ ਉਮਰ ਸੀਗੀ। ਦਾਸ ਤੇ ਪਾਸ਼ ਪੰਜਾਬ ਦੀ ਸਿਆਸਤ ਦੇ ਵਿੱਚ ਜਿਹੜਾ ਜੀ ਉਹ ਜਾਣੇ ਜਾਂਦੇ ਸਨ, ਜਾਂ ਇਹ ਤੁਸੀਂ ਕਹਿ ਲਓ ਕਿਸੇ ਸਮੇਂ ਇਹ ਕਿਹਾ ਜਾਂਦਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਖਾਸ ਤੌਰ ਦੇ ਉੱਤੇ 78 ਤੋਂ ਬਾਅਦ ਜਦੋਂ ਇੱਕ ਵਾਰੀ ਹਾਸ਼ੀਏ ਦੇ ਉੱਤੇ ਚਲੇ ਜਾਣਾ, ਮੁੜ ਕੇ ਉੱਭਰਨਾ ਜਿਹੜਾ ਜੀ 84 ਤੋਂ ਬਾਅਦ, ਉਹਦੇ ਪਿੱਛੇ ਦਾਸ ਦੀਆਂ ਪਾਲਿਸੀਜ਼ ਜਿਹੜੀਆਂ ਜੀ ਉਹ ਜ਼ਿਆਦਾ ਕੰਮ ਕਰਦੀਆਂ ਸਨ। ਗੁਰਦਾਸ ਸਿੰਘ ਬਾਦਲ ਦਾਸ ਕਿਹਾ ਜਾਂਦਾ ਸੀ, ਪ੍ਰਕਾਸ਼ ਸਿੰਘ ਬਾਦਲ ਨੂੰ ਪਾਸ਼। ਇਹ ਕਿਹਾ ਜਾਂਦਾ ਕਿ ਦੋਵਾਂ ਭਰਾਵਾਂ ਦਾ ਜਿਹੜਾ ਜੀ ਉਹ ਪਿਆਰ ਬਹੁਤ ਸੀਗਾ। ਸਿਆਸਤ ਜਿਹੜੀ ਆ ਉਹਨੇ ਬਹੁਤ ਕੁਛ ਵੰਡੀਆਂ ਪਾਈਆਂ। ਜਦੋਂ ਅਕਾਲੀ BJP ਸਰਕਾਰ ਸੀ, ਉਹਦੇ ਵਿੱਚੋਂ ਮਨਪ੍ਰੀਤ ਬਾਦਲ ਹੁਰੀ ਪਾਸੇ ਹੋ ਗਏ। ਇਹ ਜਿਹੜਾ ਸੀ ਪਰਿਵਾਰ ਦੇ ਵਿੱਚ ਵੰਡੀਆਂ ਦਾ ਵੀ ਕਾਰਨ ਬਣਿਆ, ਪਰ ਦਾਸ ਤੇ ਪਾਸ਼ ਜਿਹੜੇ ਸੀਗੇ ਜੀ ਉਹ ਪਾਸੇ ਨਹੀਂ ਹੋਏ। ਉਹ ਆਪਸ ਦੇ ਵਿੱਚ ਮਿਲਦੇ ਵੀ ਰਹੇ ਔਰ ਲੋਕ ਵੀ ਇਹ ਗੱਲ ਜਿਹੜੀ ਜੀ ਕਰਦੇ ਰਹੇ ਕਿ ਮਨਪ੍ਰੀਤ ਸਿੰਘ ਬਾਦਲ ਹੁਰੀ ਜਦੋਂ PPP ਜਿਹੜਾ ਜੀ ਉਹ ਲੈ ਕੇ ਆਏ ਕਿ ਇਹ ਮਿਲ ਕੇ ਸਾਰਾ ਕੁਝ ਜਿਹੜਾ ਜੀ ਉਹ ਚਲਾਇਆ ਜਾ ਰਿਹਾ। ਇਹ ਕਿਹਾ ਜਾਂਦਾ ਕਿ ਪਾਲਿਸੀਜ਼ ਬਣਾਉਣ ਦੇ ਪਿੱਛੇ, ਕਿਉਂਕਿ ਗੁਰਦਾਸ ਸਿੰਘ ਬਾਦਲ ਦਾ ਜ਼ਿਆਦਾ ਹੱਥ ਸੀਗਾ, ਉਹ ਪਿੱਛੇ ਰਹਿ ਕੇ ਜਿਹੜਾ ਜੀ ਉਹ ਕੰਮ ਕਰਦੇ ਸਨ, ਮੂਹਰੇ ਘੱਟ ਆਉਂਦੇ ਸਨ, ਜਿਹਦੇ ਕਰਕੇ ਮਨਪ੍ਰੀਤ ਬਾਦਲ ਨੂੰ ਜਿਹੜੀ ਹੈ ਜੀ ਉਹ ਸਿਆਸਤ ਦੀ ਚੇਟਕ ਲੱਗੀ ਤੇ ਦੋਵਾਂ ਦੀ ਰਾਏ ਦੇ ਨਾਲ ਦਾਸ ਤੇ ਪਾਸ਼ ਨੇ ਮਨਪ੍ਰੀਤ ਬਾਦਲ ਨੂੰ ਸਿਆਸਤ ਦੇ ਵਿੱਚ ਜਿਹੜਾ ਜੀ ਉਹ ਤਿਆਰ ਕੀਤਾ ਸੀ। ਗਿੱਦੜਬਾਹੇ ਤੋਂ ਇਲੈਕਸ਼ਨ ਜਿਹੜੀ ਉਹ ਲੜਾਈ ਸੀ। ਬਾਅਦ ਦੇ ਵਿੱਚ ਐਂਟਰੀ ਜਿਹੜੀ ਹੈ ਜੀ ਉਹ ਸੁਖਬੀਰ ਬਾਦਲ ਦੀ ਇਹਦੇ ਵਿੱਚ ਹੁੰਦੀ ਹੈ, ਸੁਰਿੰਦਰ ਕੌਰ ਬਾਦਲ ਦੇ ਕਹੇ ਦੇ ਉੱਤੇ, ਜਿੱਥੋਂ ਅਸਲ ਦੇ ਵਿੱਚ ਪੁਆੜਾ ਜਿਹੜਾ ਜੀ ਉਹ ਸ਼ੁਰੂ ਹੁੰਦਾ। ਦਾਸ ਤੇ ਪਾਸ਼ ਦਾ ਨਾਮ ਜਿਹੜਾ ਜੀ ਮਾਲਵੇ ਦੇ ਖੇਤਰ ਦੇ ਵਿੱਚ ਔਰ ਖਾਸ ਤੌਰ ਦੇ ਉੱਤੇ ਲੰਬੀ ਦੇ ਨੇੜੇ ਤੇੜੇ ਮੁਕਤਸਰ ਜ਼ਿਲ੍ਹੇ ਦੇ ਵਿੱਚ ਵੱਡੇ ਤੌਰ ਦੇ ਉੱਤੇ ਜਿਹੜਾ ਜੀ ਉਹ ਜਾਣਿਆ ਜਾਂਦਾ ਸੀਗਾ। ਇਹ ਵੀ ਕਿਹਾ ਜਾਂਦਾ ਕਿ ਜਿਹੜੇ ਇਹ ਗੁਰਦਾਸ ਬਾਦਲ ਸਨ ਉਹ ਲੋਕਾਂ ਦੇ ਜ਼ਿਆਦਾ ਨੇੜੇ ਸਨ ਔਰ ਲੋਕਾਂ ਦੇ ਵਿੱਚ ਡੇਲੀ ਜਿਹੜਾ ਉਹ ਵਿਚਰਦੇ ਸਨ। ਹਾਂ, ਪਿਛਲੇ ਕੁਝ ਸਮੇਂ ਤੋਂ ਉਹਨਾਂ ਦੀ ਸਿਹਤ ਜਿਹੜੀ ਉਹ ਖਰਾਬ ਸੀ। ਪ੍ਰਕਾਸ਼ ਸਿੰਘ ਬਾਦਲ ਤੋਂ ਉਹ ਛੋਟੇ ਸਨ, 90 ਤੋਂ ਉੱਪਰ ਵੈਸੇ ਉਮਰ ਦੇ ਵਿੱਚ ਜਿਹੜਾ ਜੀ ਉਹ ਸਨ। ਤੇ ਗੁਰਦਾਸ ਬਾਦਲ ਹੋਰਾਂ ਦਾ ਦੇਹਾਂਤ ਫੋਰਟੀਜ਼ ਹਸਪੀਟਲ ਦੇ ਵਿੱਚ ਜਿਹੜਾ ਜੀ ਉਹ ਹੋ ਗਿਆ ਅੱਜ ਹੁਣ ਤੋਂ ਕੁਝ ਸਮਾਂ ਪਹਿਲਾਂ ਜੀ। ਅੱਗੇ ਗੱਲ ਕਰਦੇ ਹਾਂ ਮੰਤਰੀਆਂ ਦਾ। ਕਾਟੋ ਕਲੇਸ਼ ਆ ਜਿਹੜੀ ਹੁਣ ਸਰਕਾਰ ਆ ਪੰਜਾਬ ਦੀ ਬਹੁਤ ਵੱਧ ਗਿਆ। ਦੇਖੋ ਜੀ, ਹੁਣ ਤਾਂ ਤੁਸੀਂ ਇਹ ਕਹਿ ਲਓ ਕਿ ਇੱਕ ਵਾਰੀ ਤਾਂ ਆਮੋ ਸਾਹਮਣੇ ਖੁੱਲ੍ਹ ਕੇ ਜਿਹੜਾ ਜੀ ਇਹ ਦੋਵੇਂ ਆ ਗਏ। ਨਾ ਸਿਰਫ ਦੋਵੇਂ ਆ ਗਏ, ਬਲਕਿ ਦੋਵਾਂ ਦੇ ਪਿੱਛੇ ਜਿਹੜਾ ਜੀ ਉਹ ਹੋ ਕੇ ਵੀ ਕੰਮ ਕੀਤਾ ਜਾ ਰਿਹਾ। ਹਾਂ, ਇਹਦੇ ਵਿੱਚ ਜੇ ਦੇਖਿਆ ਜਾਵੇ ਤਾਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਲੱਗ ਥਲੱਗ ਪੈਂਦੇ ਜਿਹੜਾ ਜੀ ਉਹ ਨਜ਼ਰ ਆ ਰਹੇ ਆ। ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵਿਚਾਲੇ ਸ਼ੁਰੂ ਹੋਇਆ ਇਹ ਵਿਵਾਦ ਜਿਹੜਾ ਜੀ ਉਹ ਤੂੰ ਮੈਂ ਤੋਂ ਧਮਕੀਆਂ ਤੱਕ ਜਿਹੜਾ ਜੀ ਉਹ ਚਲੇ ਗਿਆ ਹੋਇਆ। ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜਿਹੜੇ ਜੀ ਉਹ ਪਹਿਲਾਂ ਸਾਹਮਣੇ ਨਹੀਂ ਸੀ ਆਏ। ਉਹਨਾਂ ਨੇ ਕੱਲ ਕੈਮਰੇ ਮੂਹਰੇ ਆ ਕੇ ਗੱਲ ਕਹੀ ਕਿ ਐਡੀ ਤਾਂ ਕੋਈ ਗੱਲ ਹੀ ਨਹੀਂ ਸੀ, ਜ਼ਿਆਦਾ ਬਣਾ ਦਿੱਤੀ ਗਈ। ਮੈਂ ਕੋਈ ਕਿਸੇ ਨੂੰ ਧਮਕੀ ਨਹੀਂ ਦਿੱਤੀ, ਧਮਕੀ ਦੇਣਾ ਮੇਰਾ ਉਹ ਕਹਿੰਦੇ ਸੁਭਾਅ ਨੀਗਾ। ਮੁੜ ਕੇ ਚਰਨਜੀਤ ਚੰਨੀ ਸਾਹਮਣੇ ਆਏ, ਉਹ ਕਹਿੰਦੇ ਮੈਂ ਚਮਕੌਰ ਸਾਹਿਬ ਦੀ ਧਰਤੀ ਤੋਂ ਜਿੱਤ ਕੇ ਆਉਣਾ
ਉਹ ਸ਼ਹੀਦਾਂ ਦੀ ਧਰਤੀ ਆ। ਮੈਂ ਉਹਦੀ ਸਹੁੰ ਖਾ ਕੇ ਕਹਿੰਦਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਮੈਨੂੰ ਘਰੇ ਆ ਕੇ ਧਮਕੀ ਦਿੱਤੀ, ਇਹ ਕਿਹਾ ਕਿ ਤੂੰ ਆਪਣਾ ਮੂੰਹ ਬੰਦ ਕਰ ਲਾ, ਨਹੀਂ ਤਾਂ ਪੁਰਾਣੇ ਕੇਸ ਤੇਰੇ ਉੱਤੇ ਖੋਲ ਦਿਆਂਗੇ। ਇਹ ਹੈ ਗੰਭੀਰ ਹੈ। ਔਰ ਦੂਸਰਾ ਇਹ ਹੈ ਕਿ ਕਿਵੇਂ ਜਿਹੜੇ ਮੰਤਰੀ ਸੰਤਰੀ ਨੇ ਉਹਨਾਂ ਨੂੰ ਚੁੱਪ ਕਰਾ ਕੇ ਰੱਖਿਆ ਜਾਂਦਾ, ਉਹਦੀ ਇਹ ਮਿਸਾਲ ਸਾਹਮਣੇ ਜਿਹੜੀ ਦੀ ਉਹ ਆਈ ਹੈ। ਜਿਹੜੇ ਮਾਝੇ ਦੇ ਵਿੱਚੋਂ ਨੇ ਜੀ ਕੁਝ ਦਲਿਤ ਭਾਈਚਾਰੇ ਦੇ ਨਾਲ ਜਿਹੜੇ ਸੰਬੰਧਿਤ ਉਹ ਸਾਹਮਣੇ ਆਏ ਪਹਿਲਾਂ ਚਰਨਜੀਤ ਚੰਨੀ ਹੋਰਾਂ ਦੇ ਹੱਕ ਦੇ ਵਿੱਚ। ਔਰ ਚਰਨਜੀਤ ਚੰਨੀ ਹੋਰਾਂ ਦੇ ਨਾਲ ਜਿਹੜਾ ਦੀ ਉਹਨਾਂ ਦੇ ਆਉਣ ਤੋਂ ਬਾਅਦ ਜਿਹੜਾ ਦੀ ਇਹ ਕਿਹਾ ਕਿ ਅਸੀਂ ਜਿਹੜੀ ਆਰ ਪਾਰ ਦੀ ਲੜਾਈ ਲੜਾਂਗੇ। ਚਰਨਜੀਤ ਚੰਨੀ ਹੋਰਾਂ ਨੇ ਇਸ ਗੱਲ ਦਾ ਵੀ ਖੁਲਾਸਾ ਆਪ ਕੀਤਾ ਮੂਹਰੇ ਆ ਕੇ ਕਿ ਮੈਨੂੰ ਮੁੱਖ ਮੰਤਰੀ ਹੋਰਾਂ ਦਾ ਵੀ ਫੋਨ ਆਇਆ ਸੀਗਾ ਤ੍ਰਿਪਤ ਰਜਿੰਦਰ ਹੋਰਾਂ ਦੇ ਆਉਣ ਤੋਂ ਬਾਅਦ। ਕਹਿੰਦੇ ਮੈਂ ਉਹਨਾਂ ਨੂੰ ਵੀ ਇਹ ਕਹਿਤਾ ਵੀ ਤੁਸੀਂ ਹੁਣ ਕੇਸ ਦਰਜ ਕਰੋ, ਬਾਕੀ ਗੱਲਾਂ ਜਿਹੜੀਆਂ ਜੀ ਉਹ ਬਾਅਦ ਦੇ ਵਿੱਚ ਕਰਾਂਗੇ। ਬੇਸ਼ੱਕ ਦੋਵਾਂ ਵਜ਼ੀਰਾਂ ਨੇ ਮਾਮਲਾ ਮੁੱਖ ਮੰਤਰੀ ਤੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੇ ਉੱਤੇ ਜਿਹੜਾ ਉਹ ਛੱਡ ਦਿੱਤਾ। ਇਹ ਵੀ ਜਿਹੜਾ ਇਹ ਕਿਹਾ ਜਾ ਸਕਦਾ ਹੈ ਕਿ ਬੇਸ਼ੱਕ ਦੋਵਾਂ ਦੇ ਉੱਤੇ ਛੱਡ ਦਿੱਤਾ ਹੋਵੇ, ਹੁਣ ਵੇਖਣਾ ਇਹ ਆ ਕਿ ਕਿਉਂਕਿ ਦੋਨੋਂ ਜਿਹੜੀਆਂ ਧਿਰਾਂ ਨੇ ਉਹ ਸਿਆਸੀ ਤੌਰ ਦੇ ਉੱਤੇ ਗੇਨ ਕਰਨ ਦੇ ਜਿਹੜਾ ਜੀ ਉਹ ਚੱਕਰ ਦੇ ਵਿੱਚ ਨੇ। ਗੇਨ ਇਹੋ ਕਿ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੋਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਵੱਧ ਤੋਂ ਵੱਧ ਚਾਪਲੂਸੀ ਕਰਕੇ ਉਹ ਇਹ ਦਰਸਾਉਣਾ ਚਾਹੁੰਦੇ ਆ ਕਿ ਉਹਨਾਂ ਤੋਂ ਵੱਡਾ ਉਹਨਾਂ ਦਾ ਕੋਈ ਸਿਫਾ ਸਲਾਰ ਨਹੀਂ। ਜਦੋਂ ਪੰਜਾਬ ਦੇ ਵਿੱਚ ਸਰਕਾਰ ਬਣੀ ਸੀ ਇੱਕ ਟਾਈਮ ਇਹ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਸਭ ਤੋਂ ਵੱਧ ਭਰੋਸਾ ਨਵਜੋਤ ਸਿੰਘ ਸਿੱਧੂ ਤੇ ਕਰਦੇ ਸੀ। ਉਦੋਂ ਬਾਅਦ ਹੌਲੀ ਹੌਲੀ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਪਾਸੇ ਕਰਕੇ ਉਹਦੀ ਜਗ੍ਹਾ ਲੈਣ ਵਾਲੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਸਨ। ਇਹ ਕਿਹਾ ਜਾਂਦਾ ਕਿ ਉਹ ਕਿਸੇ ਨੂੰ ਮੁੱਖ ਮੰਤਰੀ ਦੇ ਨੇੜੇ ਨਹੀਂ ਆਉਣ ਦਿੰਦੇ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਫਿਰ ਉਹਨਾਂ ਦੀ ਸੀਟ ਜਿਹੜੀ ਉਹ ਨਾ ਖੁੱਸੇ। ਇਹ ਉਹਦੇ ਵਿੱਚੋਂ ਹੀ ਨਿਕਲਿਆ ਹੋਇਆ ਸਾਰਾ ਕੁਝ ਜਿਹੜਾ ਜੀ ਉਹ ਲੱਗ ਰਿਹਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਅੱਜ ਜਿਹੜੇ ਮੁੱਖ ਮੰਤਰੀ ਨੇ ਉਹ ਦੋਨਾਂ ਨੂੰ ਜਿਹੜਾ ਉਹ ਬੁਲਾ ਸਕਦੇ ਆ। ਦੋਨਾਂ ਨੂੰ ਬੁਲਾ ਕੇ ਹੁਣ ਸਵਾਲ ਇਹ ਆ ਕਿ ਜਿੱਥੋਂ ਤੱਕ ਇਹ ਚਲੇ ਗਏ ਹੋਏ ਆ, ਜਿੰਨੀਆਂ ਗੱਲਾਂ ਇਹਨਾਂ ਦੋਨਾਂ ਨੇ ਜਿਹੜੀਆਂ ਜੀ ਉਹ ਬੋਲ ਦਿੱਤੀਆਂ ਨੇ, ਉਹ ਗਲਤ ਫਹਿਮੀਆਂ ਜਿਹੜੀਆਂ ਜੀ ਉਹ ਦੂਰ ਕੀਤੀਆਂ ਜਾ ਸਕਣਗੀਆਂ। ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਜਿਹੜਾ ਜੀ ਉਹ ਸਵਾਲ ਹੈ। ਜੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੋਰੀ ਕੈਪਟਨ ਅਮਰਿੰਦਰ ਸਿੰਘ ਦੇ ਨੇੜਲੇ ਬਣਨ ਦੀ ਕੋਸ਼ਿਸ਼ ਕਰ ਰਹੇ ਆ ਤਾਂ ਚਰਨਜੀਤ ਚੰਨੀ ਹੋਰਾਂ ਨੇ ਦਲਿਤ ਪੱਤਾ ਜਿਹੜਾ ਜੀ ਉਹ ਖੇਡਿਆ। ਇੱਥੋਂ ਤੱਕ ਕਹਿਤਾ ਕਿ ਜੇ ਲੋਕਡਾਊਨ ਨਾ ਹੁੰਦਾ ਤਾਂ ਇਸ ਮਾਮਲੇ ਦੇ ਵਿੱਚ ਦਲਿਤ ਭਾਈਚਾਰੇ ਨੇ ਪੰਜਾਬ ਦੇ ਵਿੱਚ ਭੰਨ ਤੋੜ ਕਰ ਦੇਣੀ ਸੀ। ਹੁਣ ਤੱਕ ਇਹਦਾ ਗੰਭੀਰ ਬਿਆਨ ਜਿਹੜਾ ਜੀ ਉਹਨਾਂ ਨੇ ਦੇ ਦਿੱਤਾ। ਉਹਨਾਂ ਨੇ ਇਹ ਵੀ ਕਿਹਾ ਕਿ ਬਾਜਵੇ ਦੇ ਬਿਆਨ ਦੇ ਵਿੱਚ ਕੋਈ ਸੱਚਾਈ ਜਿਹੜੀ ਜੀ ਉਹ ਨਹੀਂ ਹੈ। ਇਹ ਵੀ ਕਿਹਾ ਕਿ ਮੈਂ ਨਾ ਕਦੇ ਕਿਸੇ ਲਾਲਚ ਦੇ ਵਿੱਚ ਆਇਆ, ਨਾ ਕਦੀ ਦਬਾਅ ਦੇ ਵਿੱਚ ਆਇਆ। ਪਿਛਲੀ ਸਰਕਾਰ ਨੇ ਵੀ ਮੇਰੇ ਉੱਤੇ ਪਰਚੇ ਜਿਹੜੇ ਸੀ ਦਰਜ ਕੀਤੇ ਸੀ ਤੇ ਹੁਣ ਵਾਲੀ ਵੀ ਜਿਹੜੀ ਆ ਉਹ ਕਰ ਲਵੇ ਜਿਹੜੀ ਕਰਨ ਦੀ। ਚਰਨਜੀਤ ਚੰਨੀ ਹੋਰੀ ਇਹਦੇ ਵਿੱਚੋਂ ਗੇਨ ਕਰਨ ਦੀ ਕੋਸ਼ਿਸ਼ ਦੇ ਵਿੱਚ ਨੇ ਕਿ ਉਹ ਦਲਿਤ ਭਾਈਚਾਰੇ ਦੇ ਆਗੂ ਵਜੋਂ ਉੱਭਰ ਸਕਦੇ ਆ। ਇਹ ਜਿਹੜੀ ਜੀ ਉਹ ਸਿੰਪਤੀ ਲੈ ਕੇ ਇਹ ਗੰਦੀ ਜਿਹੜੀ ਜੀ ਸਿਆਸਤ ਹੈ ਉਹਦੇ ਦੋਨੇ ਪੱਖਾਂ ਤੋਂ ਜਿਹੜਾ ਜੀ ਉਹ ਪਾਰਟ ਨੇ, ਚਾਹੇ ਉਹ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਚਾਹੇ ਉਹ ਜਿਹੜੇ ਚਰਨਜੀਤ ਸਿੰਘ ਚੰਨੀ ਹੋਰੀ ਨੇ। ਹਾਂ ਇੰਨਾ ਜ਼ਰੂਰ ਹੈ ਕਿ ਇਹ ਸਾਰਾ ਕੁਝ ਹਿਲਾ ਕੌਣ ਰਿਹਾ ਪਿੱਛੋਂ ਜਿਹੜਾ ਜੀ ਉਹ ਅਜੇ ਬਹੁਤੀ ਕਾਂਗਰਸੀਆਂ ਨੂੰ ਜਿਹੜੀ ਉਹ ਸਮਝ ਨਹੀਂ ਆ ਰਹੀ। ਇਹ ਜਿਹੜਾ ਨਾ ਤਾਂ ਮਾਮਲਾ ਜਿਹੜਾ ਜੀ ਉਹ ਮਾਲੀਏ ਦਾ, ਕਿਹਨੂੰ ਮਾਲੀਏ ਦੀ ਫਿਕਰ ਹੈ? ਐਵੇਂ ਗੱਲਾਂ ਨੇ ਕਿੰਨਾ ਮਾਲੀਆ ਘਟ ਗਿਆ, ਕਿੰਨਾ ਮਾਲੀਆ ਵੱਧ ਗਿਆ। ਪੰਜਾਬ ਨੂੰ ਫਿਕਰ ਕਿਸੇ ਦੀ ਹੋਵੇ ਤੇ ਪੰਜਾਬ ਮੌਜੂਦਾ ਹਾਲਾਤਾਂ ਦੇ ਵਿੱਚ ਜਾਂਦਾ ਹੀ ਨਾ। ਇਹ ਜਿਹੜੀ ਫਿਕਰਮੰਦੀ ਹੈ ਕਿਸੇ ਨੂੰ ਗੱਦੀ ਆਉਣ ਦੀ ਹੈ ਤੇ ਕਿਸੇ ਦੀ ਗੱਦੀ ਜਾਣ ਦੀ ਹੈ। ਜਿੱਥੋਂ ਇਹ ਸਾਰੀ ਕਹਾਣੀ ਜਿਹੜੀ ਉਹ ਚੱਲ ਰਹੀ ਹੈ, ਪਰਦੇ ਦੇ ਪਿੱਛੇ ਬਹੁਤ ਕੁਝ ਚੱਲ ਰਿਹਾ ਜਿਹੜਾ ਆਉਂਦੇ ਦਿਨਾਂ ਦੇ ਦੌਰਾਨ, ਆਉਂਦੇ ਹਫ਼ਤਿਆਂ ਦੇ ਦੌਰਾਨ, ਆਉਂਦੇ ਮਹੀਨਿਆਂ ਦੇ ਦੌਰਾਨ ਸਾਹਮਣੇ ਆਊਗਾ। ਹਾਂਜੀ, ਗੱਲ ਕੁਝ ਹੋ ਰਹੀ ਆ ਤੇ ਘੁੰਮੇ ਫਿਰੇ ਆਸੇ-ਪਾਸੇ ਜਾਂਦੇ ਆ। ਤਾਂ ਅੱਗੇ ਗੱਲ ਕਰਦੇ ਹਾਂ ਸ਼ਰਾਬ ਮਾਮਲੇ ਦੇ ਵਿੱਚ ਵਿਰੋਧੀ ਧਿਰਾਂ ਨੇ ਨਿਸ਼ਾਨੇ ਤੇ ਸਰਕਾਰ। ਜਿਹੜਾ ਸ਼ਰਾਬ ਵਾਲਾ ਮਾਮਲਾ ਹੈ ਇਹ ਜਿਹੜੇ ਮੁੱਖ ਸਕੱਤਰ ਨੇ ਉਹਦੇ ਤੋਂ ਸ਼ੁਰੂ ਹੋਇਆ ਕਿ ਉਹਦਾ ਮੁੰਡਾ ਜਿਹੜਾ ਜੀ ਸ਼ਰਾਬ ਦਾ ਮੇਨ ਪਲੇਅਰ ਹੈ ਪੰਜਾਬ ਦੇ ਵਿੱਚ। ਜੇ ਇਹ ਮਾਮਲਾ ਨਾ ਨਿਕਲਦਾ ਤੇ ਆਮ ਬੰਦੇ ਨੂੰ ਤਾਂ ਸਮਝ ਹੀ ਨਹੀਂ ਨਾ ਆਉਂਦੀ ਇਹਨਾਂ ਚੀਜ਼ਾਂ ਦੀ ਕਿ ਇਹ ਕਹਾਣੀ ਕਿੱਥੋਂ ਜਿਹੜਾ ਜੀ ਉਹ ਚੱਲ ਰਹੀ ਹੈ। ਜਿਹੜੇ ਸਿਆਸਤਦਾਨ ਨੇ ਜਾਂ ਸਿਆਸਤਦਾਨਾਂ ਦੇ ਨੇੜੇ ਸਰਕਾਰ ਚਲਾਉਣ ਵਾਲੇ ਉੱਥੇ ਜਿਹੜੇ ਉੱਤੇ ਕਿਉਂ ਜਿਹੜਾ ਜੀ ਏਡੇ ਅਹੁਦਿਆਂ ਦੇ ਵਾਸਤੇ ਤਰਲੋ ਮੱਛੀ ਅਫਸਰ ਹੁੰਦੇ ਆ, ਉਹ ਸਮਝਣ ਦੀ ਜਿਹੜਾ ਉਹ ਲੋੜ ਹੈ ਕਿ ਫਿਰ ਜਿੰਨੇ ਜਾਇਜ਼ ਨਜਾਇਜ਼ ਧੰਦੇ ਆ ਉਹਨਾਂ ਦੇ ਵਿੱਚ ਇਹਨਾਂ ਨੇ ਆਪਣਾ ਜਿਹੜਾ ਜੀ ਉਹ ਵਧਾਉਣਾ ਹੁੰਦਾ ਔਰ ਉੱਥੋਂ ਫਿਰ ਨੋਟ ਜਿਹੜੇ ਆ ਉਹ ਇਕੱਠੇ ਨਹੀਂ ਕਰਨੇ ਹੁੰਦੇ, ਹੁੰਜਣੇ ਹੁੰਦੇ। ਔਰ ਹੁੰਜਣੇ ਕਿੰਨੇ ਵੱਡੇ ਪੱਧਰ ਦੇ ਉੱਤੇ ਕੋਈ ਅੰਤ ਹਿਸਾਬ ਹੀ ਨਹੀਂ ਜਿੰਨਾ ਪੈਸਾ ਜਿਹੜਾ ਜੀ, ਕਿਉਂਕਿ ਲੀਗਲ ਤਰੀਕੇ ਦੇ ਨਾਲ ਪੈਸਾ ਨਹੀਂ ਆਉਂਦਾ ਜੀ, ਪੈਸਾ ਇਲੀਗਲ ਤਰੀਕੇ ਦੇ ਨਾਲ ਆਉਂਦਾ। ਮੰਨ ਲਓ ਇੱਕ ਡਿਸਟਿਲਰੀ ਜਿਹੜੀ ਜੀ ਉਹ ਲੈ ਲਈ,
ਉਹਦੀ ਆੜ ਦੇ ਵਿੱਚ ਕੀ ਪਤਾ ਕਿੱਥੋਂ ਚੁੱਕ ਚੁੱਕ ਕੇ ਜਿਹੜੀ ਦੀ ਉਹ ਸ਼ਰਾਬ ਉਹ ਇੱਥੇ ਜਿਹੜੀ ਉਹ ਸੁੱਟਣੀ ਆ। ਕਰਫਿਊ ਦੇ ਦੌਰਾਨ ਜਿੰਨਾ ਪੈਸਾ ਸ਼ਰਾਬ ਮਾਫੀਏ ਨੇ ਜਿਹੜਾ ਜੀ ਉਹ ਬਣਾਇਆ, ਸ਼ਾਇਦ ਹੀ ਕਦੀ ਜਿਹੜਾ ਉਹ ਬਣਾਇਆ ਹੋਵੇ। ਓਪਨ ਡਿਲੀਵਰੀ ਜਿਹੜੀ ਉਹ ਹੁੰਦੀ ਰਹੀ ਆ। ਇੱਥੇ ਇੱਕ ਸਾਬਕਾ ਵਿਧਾਇਕ ਹਰਿਆਣੇ ਦਾ ਅਰੈਸਟ ਕੀਤਾ ਚੰਡੀਗੜ੍ਹੋਂ, ਉਹਨੇ 5500 ਪੇਟੀ ਜਿਹੜੀ ਹੈ ਜੀ ਉਹ ਖਪਾਈ ਹੈ, ਤੇ ਮੈਕਸੀਮਮ ਜਿਹੜੀ ਆ ਉਹ ਪੰਜਾਬ ਦੇ ਵਿੱਚ ਖਪੀ ਆ। ਕੋਈ ਆ ਕੇ ਉਹ ਸਾਬਕਾ ਵਿਧਾਇਕ ਨਹੀਂ ਦੇ ਗਿਆ, ਬਲਕਿ ਉਹ ਜਿਹੜੀ ਅੱਗੇ ਤੋਂ ਅੱਗੇ ਇਸ ਮਾਫੀਏ ਦੇ ਰਾਹੀਂ ਹੀ ਜਿਹੜੀ ਆ ਉਹ ਖਪੀ ਆ। ਮਾਫੀਆ ਕੌਣ ਹੈ? ਜਿਹੜਾ ਸ਼ਰਾਬ ਦਾ ਕਾਰੋਬਾਰ ਕਰਦਾ। ਮਾਫੀਆ ਤੇ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਦੋ ਜਾਣੇ ਨਹੀਂ ਗੇ ਜੀ, ਇਹ ਇੱਕੋ ਹੀ ਹੈ। ਉਹ ਇੱਕ ਲੀਗਲ ਤਰੀਕੇ ਦੇ ਨਾਲ, ਇੱਕ ਇਲੀਗਲ ਤਰੀਕੇ ਦੇ ਨਾਲ। ਲੀਗਲ ਤੌਰ ਦੇ ਉੱਤੇ ਤੁਸੀਂ ਕੋਈ ਚੀਜ਼ ਜਿਹੜੀ ਜੀ ਉਹ ਲੈ ਲਓ, ਕੋਈ 5-7 ਠੇਕੇ ਲੈ ਲੇ, ਤੇ ਮੁੜ ਕੇ ਉਹਦੀ ਆੜ ਦੇ ਵਿੱਚ ਜਿਹੜਾ ਜੀ ਉਹ ਇਲੀਗਲ ਕੰਮ ਜਿਹੜਾ ਜੀ ਉਹ ਕਰਨਾ। ਕਿੰਨੀ ਕਮਾਈ ਹੈ ਕਿ ਹੁਸ਼ਿਆਰਪੁਰ ਦਾ ਇੱਕ ਠੇਕੇ ਵਾਲਾ ਜਿਹੜਾ ਜੀ ਉਹ ਇਹ ਦੱਸਦਾ ਕਿ ਮੈਨੂੰ 15 ਲੱਖ ਰੁਪਏ ਰੋਜ਼ ਦਾ ਘਾਟਾ ਪੈ ਰਿਹਾ। ਇੱਕ ਠੇਕੇ ਵਾਲਾ, ਜੇ ਇੱਕ ਠੇਕੇ ਤੋਂ 15 ਲੱਖ ਰੁਪਏ ਦਾ ਰੋਜ਼ ਦਾ ਘਾਟਾ ਪੈ ਰਿਹਾ ਤਾਂ ਉਹਦਾ ਕਰੋੜਾਂ ਰੁਪਏ ਦੀ ਜਿਹੜੀ ਜੀ ਉਹ ਆਮਦਨ ਸਾਲ ਦੀ ਹੈ। ਜੇ ਇੱਕ ਠੇਕੇ ਦੀ ਹੈ ਤੇ ਟੋਟਲ ਕਿੰਨੇ ਠੇਕੇ ਨੇ, ਕੋਈ ਹਿਸਾਬ ਕਿਤਾਬ ਹੀ ਨਹੀਂ ਪੰਜਾਬ ਦੇ ਵਿੱਚ। ਤਾਂ ਹਰ ਗਲੀ, ਹਰ ਨੁੱਕੜ, ਹਰ ਮੋੜ ਦੇ ਉੱਤੇ ਇੱਕ ਠੇਕਾ ਜਿਹੜਾ ਜੀ ਉਹ ਖੁੱਲਿਆ ਹੋਇਆ। ਲੀਗਲ ਹੈ, ਇਲੀਗਲ ਤੌਰ ਦੇ ਉੱਤੇ ਉਹ ਕੁਛ ਜਿਹੜਾ ਜੀ ਉਹ ਹੋਰ ਕਰਦੇ ਆ। ਇਹਦੇ ਵਿੱਚ ਹੁਣ ਸੰਸਦ ਮੈਂਬਰ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਵੀ ਕੁੱਦੇ ਨੇ। ਕਹਿੰਦੇ ਆਬਕਾਰੀ ਘਾਟੇ ਦੇ ਮਾਮਲੇ ਦੇ ਵਿੱਚ ਸਰਕਾਰ ਜਿਹੜੀ ਆ ਉਹ ਜਵਾਬ ਦੇਵੇ। ਉਹਨਾਂ ਨੇ ਕਿਹਾ ਕਿ ਲੋਕਡਾਊਨ ਦੇ ਦੌਰਾਨ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਤੌਰ ਦੇ ਉੱਤੇ ਸ਼ਰਾਬ ਦੀ ਹੋਮ ਡਿਲੀਵਰੀ ਹੋਈ ਹੈ, ਜਿਹਦੀ ਜਾਂਚ CBI ਤੋਂ ਕਰਵਾਈ ਜਾਵੇ। ਜਿਹੜੀ ਖੰਨੇ ਦੇ ਕੋਲੇ ਡਿਸਟਿਲਰੀ ਜਿਹੜੀ ਫੜੀ ਗਈ ਆ, ਉਹਦੀ ਉਹਨਾਂ ਨੇ ਉਦਾਹਰਨ ਦਿੱਤੀ। ਉਹ ਆਪਣੀ ਜਗ੍ਹਾ ਦੀ ਕੱਲ ਇੱਥੇ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਇੱਕ ਜਿਹੜੀ ਆ ਉਹ ਸ਼ਰਾਬ ਦੀ ਫੈਕਟਰੀ ਫੜੀ ਗਈ। ਇਹ ਆਰਜ਼ੀ ਤੌਰ ਦੇ ਉੱਤੇ ਉਸਾਰੀ ਹੋਈ ਸੀ, ਔਰ ਉਹ ਕਿਸੇ ਆਮ ਬੰਦਾ ਥੋੜ੍ਹੀ ਉਸਾਰ ਸਕਦਾ ਜੀ ਕੋਈ ਜਿਹੜੀਆਂ ਇਸ ਤਰ੍ਹਾਂ ਦੀਆਂ ਫੈਕਟਰੀਆਂ। ਦੂਲੋ ਹੋਰਾਂ ਨੇ ਇਹ ਵੀ ਗੱਲ ਕਹੀ ਕਿ ਪੰਜਾਬ ਦੀਆਂ ਸਾਰੀ ਸਿਆਸੀ ਧਿਰਾਂ ਦੇ 70% ਵਿਧਾਇਕਾਂ ਦਾ ਸ਼ਰਾਬ ਦੇ ਠੇਕਿਆਂ ਦੇ ਵਿੱਚ ਸਿੱਧੇ ਢੰਗ ਦੇ ਨਾਲ ਦਖਲ ਹੈ, ਜਿਹਦੇ ਕਰਕੇ ਹੁਣ ਆਬਕਾਰੀ ਦਾ ਮਸਲਾ ਉੱਠਿਆ। ਸ਼ਮਸ਼ੇਰ ਸਿੰਘ ਦੂਲੋ ਹੋਰਾਂ ਦੀ ਜਿਹੜੀ ਇਹ ਗੱਲ ਹੈ, ਜਿਹੜਾ ਦਾਅਵਾ 70% ਸਾਰੀਆਂ ਸਿਆਸੀ ਪਾਰਟੀਆਂ ਦੇ ਵਿਧਾਇਕਾਂ ਦਾ, ਇਹਦੇ ਚ ਮੇਰਾ ਖਿਆਲ ਕੋਈ ਅੱਤ ਕਥਨੀ ਜਿਹੜੀ ਦੀ ਉਹ ਨਹੀਂ ਹੈਗੀ। ਦੂਲੋ ਨੇ ਇਹ ਵੀ ਗੱਲ ਕਹੀ ਹੈ ਕਿ ਹੋਮ ਡਿਲੀਵਰੀ ਕੌਣ ਕਰਦਾ ਸੀਗਾ ਲੋਕਡਾਊਨ ਦੇ ਦੌਰਾਨ, ਕਿਹਦੇ ਇਸ਼ਾਰੇ ਦੇ ਉੱਤੇ ਹੁੰਦੀ ਸੀ, ਇਹਦੀ ਜਾਂਚ ਜਿਹੜੀ ਆ ਉਹ ਹੋਣੀ ਚਾਹੀਦੀ ਹੈ। ਇਹ ਵੀ ਕਿਹਾ ਕਿ ਕਰਫਿਊ ਦੇ ਵਿੱਚ ਸਖਤੀ ਹੋਣ ਕਰਕੇ 500 ਰੁਪਏ ਵਾਲੀ ਬੋਤਲ ਜਿਹੜੀ ਆ ਉਹ 1000 ਰੁਪਏ ਦੇ ਵਿੱਚ ਵਿਕੀ ਆ। ਇਹ ਵੀ ਕਿਹਾ ਕਿ ਮੁੱਖ ਮੰਤਰੀ ਨੂੰ ਸਾਰਾ ਪਤਾ ਕਿ ਕਿਹਨੇ ਇਹ ਜਿਹੜੀ ਆ ਉਹ ਵੇਚੀ ਆ। ਵਿਰੋਧੀ ਧਿਰ ਜਿਹੜੀ ਆ ਜੀ ਉਹਦੇ ਜਿਹੜੇ ਹੈੱਡ ਨੇ ਹਰਪਾਲ ਸਿੰਘ ਚੀਮਾ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸੂਬੇ ਦੇ ਵਿੱਚ ਆਬਕਾਰੀ ਸਣੇ ਸਰਕਾਰੀ ਖਜ਼ਾਨੇ ਦੀ ਲੁੱਟ ਦੀ ਅਸਲੀ ਜੜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ, ਜਿਨ੍ਹਾਂ ਦੀ ਪੁਸ਼ਤ ਪਨਾਹੀ ਦੇ ਹੇਠ ਸ਼ਰਾਬ ਮਾਫੀਆ ਜਿਹੜਾ ਜੀ ਉਹ ਭਾਰੂ ਇਸ ਵੇਲੇ ਹੋਇਆ ਪਿਆ। ਉਹਨਾਂ ਨੇ ਇਹ ਗੱਲ ਕਹੀ ਹਰਪਾਲ ਚੀਮਾ ਨੇ ਕਿ ਵਿਧਾਨ ਸਭਾ ਚੋਣਾਂ 2017 ਦੇ ਵਿੱਚ ਕਾਂਗਰਸ ਵੱਲੋਂ ਜਾਰੀ ਜਿਹੜਾ ਚੋਣ ਮੈਨੀਫੈਸਟੋ ਸੀ, ਉਹਦੇ ਵਿੱਚ ਸਰਕਾਰੀ ਸ਼ਰਾਬ ਨਿਗਮ ਬਣਾਉਣ ਦਾ ਜ਼ਿਕਰ ਕੀਤਾ ਗਿਆ ਸੀ। 3 ਸਾਲ ਬੀਤਣ ਦੇ ਬਾਵਜੂਦ ਸ਼ਰਾਬ ਨਿਗਮ ਨਹੀਂ ਬਣਾਇਆ ਗਿਆ। ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਜੀ ਹਰੇਕ ਵਿਧਾਨ ਸਭਾ ਸੈਸ਼ਨ ਦੇ ਵਿੱਚ ਨਿਗਮ ਬਣਾਉਣ ਦੀ ਮੰਗ ਕੀਤੀ ਗਈ, ਪਰ ਕਾਂਗਰਸ ਸਰਕਾਰ ਨੇ ਇਹਨੂੰ ਅਣਗੌਲਿਆ ਕੀਤਾ। ਔਰ ਉਹਨਾਂ ਨੇ ਵੀ ਕਿਹਾ ਕਿ ਸ਼ਰਾਬ ਮਾਫੀਆ ਜਿਹੜਾ ਪੰਜਾਬ ਦੇ ਵਿੱਚ ਇਸ ਵੇਲੇ ਲੁੱਟ ਕਰ ਰਿਹਾ, ਔਰ ਚੀਫ ਜਸਟਿਸ ਦੀ ਨਿਗਰਾਨੀ ਦੇ ਹੇਠ ਮੌਜੂਦਾ ਜੱਜਾਂ ਦਾ ਜਾਂਚ ਕਮਿਸ਼ਨ ਜਿਹੜਾ ਉਹ ਬਿਠਾਇਆ ਜਾਣਾ ਚਾਹੀਦਾ। ਸਵਾਲ ਇਹ ਹੈ 4 ਦਿਨਾਂ ਦਾ ਇਹ ਰੌਲਾ, ਉਦੋਂ ਬਾਅਦ ਜਿਹੜਾ ਜੀ ਉਹ ਕਿਵੇਂ ਪੁੱਛਣਾ ਕਿਹੜਾ ਕਮਿਸ਼ਨ, ਕੌਣ ਕਮਿਸ਼ਨ, ਕਿਹੜਾ ਪੈਕੇਜ ਤੇ ਕਿਹੜੀ ਲੁੱਟ ਜਿਹੜੀ ਹੈ ਜੀ ਉਹ ਕਿਸੇ ਵਿਅਕਤੀ ਵਿਸ਼ੇਸ਼ ਦੀ ਨਹੀਂ ਹੋ ਰਹੀ। ਇਹ ਲੁੱਟ ਜਿਹੜੀ ਹੈ ਜੀ ਉਹ ਪੰਜਾਬ ਦੀ, ਪੰਜਾਬੀਆਂ ਦੀ ਜਿਹੜੀ ਉਹ ਹੋ ਰਹੀ ਆ। ਜਦੋਂ ਪੰਜਾਬੀ ਲੁੱਟੇ ਜਾਣ ਦੇ ਵਾਸਤੇ ਤਿਆਰ ਰਹਿੰਦੇ ਨੇ ਫਿਰ ਉੱਥੇ ਰੋਕੂਗਾ ਕੌਣ? ਬਿਲਕੁਲ, ਅੱਖਾਂ ਵੀ ਨਹੀਂ ਇਹਨਾਂ ਦੀਆਂ ਖੁੱਲ੍ਹਦੀਆਂ ਕਿ ਵਾਰੀ ਆ ਕੇ ਸਾਨੂੰ ਲੁੱਟ ਕੇ ਲੈ ਜਾਂਦੇ ਆ। ਅਤੇ ਅੱਗੇ ਜਿਹੜਾ ਰਾਹਤ ਪੈਕੇਜ ਦਿੱਤਾ, ਉਦਯੋਗਾਂ ਲਈ ਦਿੱਤਾ, ਲੋਕਾਂ ਨੂੰ ਦਿੱਤਾ, ਬੜੇ ਡਰਾਮੇ ਹੋਏ ਆ, ਪਰ ਜਿਹੜੇ ਐਕਸਪਰਟ ਆ ਉਹ ਕਹਿੰਦੇ ਵੀ ਜ਼ਮੀਨੀ ਹਕੀਕਤਾਂ ਤੋਂ ਦੂਰ ਆ। ਦੇਖੋ, ਇਹ ਲੜਾਈ ਦੇ ਹਥਿਆਰ ਦੇ ਵਜੋਂ ਪੜਾਈ ਜਿਹੜੀ ਲੋਕਡਾਊਨ ਸੀ, ਇਹਦੀ ਰਣਨੀਤੀ ਕਰਕੇ ਲੀਹੋ ਲੱਥੀ ਜਿਹੜੀ ਅਰਥ ਵਿਵਸਥਾ, ਉਹਦੇ ਵਾਸਤੇ ਪ੍ਰਧਾਨ ਮੰਤਰੀ ਦੇ ਵੱਲੋਂ ਬਹੁਤ ਵੱਡੇ ਐਲਾਨ ਜਿਹੜੇ ਕੀਤੇ ਗਏ। 20 ਲੱਖ ਕਰੋੜ ਰੁਪਏ ਦੇ ਪੈਕੇਜ ਦੀ ਗੱਲ ਜਿਹੜੀ ਜੀ ਬੜੀ ਜ਼ੋਰ ਸ਼ੋਰ ਦੇ ਨਾਲ ਪ੍ਰਚਾਰੀ ਜਾ ਰਹੀ ਹੈ। ਹੁਣ ਇਹ ਜਿਹੜੇ ਐਕਸਪਰਟ ਨੇ ਉਹ ਇਹ ਕਹਿੰਦੇ ਨੇ ਕਿ ਜ਼ਮੀਨੀ ਹਕੀਕਤ ਦੇ ਨਾਲ ਇਹਦਾ ਕੋਈ ਬਹੁਤਾ ਲੈਣਾ ਦੇਣਾ ਨੀਗਾ। ਇਹ ਕਿਹਾ ਗਿਆ ਕਿ ਇਹਦੇ ਵਿੱਚੋਂ ਕਿਰਤੀਆਂ, ਖਾਸ ਤੌਰ ਦੇ ਉੱਤੇ ਜਿਹੜੇ ਪ੍ਰਵਾਸੀ ਮਜ਼ਦੂਰ ਨੇ, ਉਹਨਾਂ ਦੇ ਦੁੱਖਾਂ ਨੂੰ ਦੂਰ ਕਰਨ ਦਾ ਕੋਈ ਠੋਸ ਉਪਰਾਲਾ ਨਹੀਂ ਹੋਇਆ।
ਲਘੂ ਛੋਟੇ ਤੇ ਦਰਮਿਆਨੇ ਉਦਯੋਗ ਜਿਹੜੇ ਨੇ ਉਹਨਾਂ ਵਾਸਤੇ ਐਲਾਨਿਆ ਪੈਕੇਜ ਮਹਿਜ਼ ਬੈਂਕਾਂ ਤੋਂ ਕਰਜ਼ੇ ਲੈਣ ਤੱਕ ਸੀਮਤ ਜਿਹੜਾ ਵੀ ਉਹ ਹੋਊਗਾ। ਇਹ ਵੀ ਕਿਹਾ ਕਿ ਲੋਕਾਂ ਦੀਆਂ ਜੇਬਾਂ ਦੇ ਵਿੱਚ ਪੈਸਾ ਨਾ ਹੋਣ ਕਰਕੇ ਮੰਗ ਘਟਣ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ। ਪੰਜਾਬ ਦੇ ਜਿਹੜੇ ਉੱਘੇ ਅਰਥ ਸ਼ਾਸਤਰੀ ਨੇ ਜੀ, ਇਹਨਾਂ ਦੀ ਗੱਲ ਬੜੇ ਮਾਇਨੇ ਰੱਖਦੀ ਆ, ਸੁੱਚਾ ਸਿੰਘ ਗਿੱਲ ਹੁਰੀ, ਉਹ ਇਹ ਕਹਿੰਦੇ ਆ ਕਿ ਤਾਲਾਬੰਦੀ ਦੇ ਦੌਰਾਨ ਦੇਸ਼ ਦੇ ਵਿੱਚ 12 ਕਰੋੜ ਲੋਕ ਬੇਰੁਜ਼ਗਾਰ ਹੋਏ। ਇਹਦੇ ਵਿੱਚ ਬਹੁਤੇ ਪ੍ਰਵਾਸੀ ਮਜ਼ਦੂਰ ਨੇ ਜਿਨ੍ਹਾਂ ਲਈ ਪੈਕੇਜ ਦਾ ਘੱਟੋ ਘੱਟ 1/3 ਹਿੱਸਾ ਖਰਚ ਕਰਨ ਦੀ ਜ਼ਰੂਰਤ ਸੀ। ਉਹਨਾਂ ਨੂੰ 3 ਮਹੀਨਿਆਂ ਦਾ ਜਿਹੜਾ ਵੀ ਉਹ ਮੁਫਤ ਰਾਸ਼ਨ ਤੇ ਹਰ ਮਹੀਨੇ 6-6 ਹਜ਼ਾਰ ਰੁਪਇਆ ਨਗਦ ਦਿੱਤੇ ਜਾਣ ਦੇ ਨਾਲ ਇੱਕ ਭਰੋਸਾ ਪੈਦਾ ਹੋ ਸਕਦਾ ਸੀ। ਪੈਕੇਜ ਦੇ ਅਨੁਸਾਰ 3 ਲੱਖ ਕਰੋੜ ਰੁਪਏ ਤਾਂ 100 ਕਰੋੜ ਰੁਪਏ ਤੋਂ ਵੱਧ ਦੇ ਟਰਨਓਵਰ ਵਾਲੇ ਜਿਹੜੇ ਬਿਜ਼ਨਸ ਨੇ ਉਹਨਾਂ ਨੂੰ ਦਿੱਤੇ ਜਾਣੇ ਨੇ। ਪੰਜਾਬ ਦੇ ਵਿੱਚ 1,60,000 ਲਘੂ ਛੋਟੇ ਤੇ ਦਰਮਿਆਨੇ ਉਦਯੋਗ ਹੈ। ਜਿਹੜੇ ਲਘੂ ਉਦਯੋਗਾਂ ਦੇ ਮਾਲਕ ਕਰਜ਼ੇ ਲੈਣ ਦੀ ਵੀ ਹੈਸੀਅਤ ਦੇ ਵਿੱਚ ਨਹੀਂ ਗੇ, ਕਿਉਂਕਿ ਉਹਨਾਂ ਦਾ ਬੈਂਕਾਂ ਨਾਲ ਉਸ ਕਿਸਮ ਦਾ ਕੋਈ ਰਾਬਤਾ ਹੀ ਨਹੀਂ ਹੁੰਦਾ। ਪ੍ਰੋਫੈਸਰ ਸੁੱਚਾ ਸਿੰਘ ਗਿੱਲ ਹੋਰਾਂ ਨੇ ਫੈਡਰਲਿਜ਼ਮ ਦਾ ਸਵਾਲ ਚੁੱਕਦਿਆਂ ਕਿਹਾ ਕਿ ਰਾਜਾਂ ਦੇ ਉੱਤੇ ਜਿਹੜੀ ਵਿੱਤੀ ਜ਼ਿੰਮੇਵਾਰੀ ਹੈ ਉਹਦੇ ਕਾਨੂੰਨ ਤਹਿਤ ਕੁੱਲ ਘਰੇਲੂ ਪੈਦਾਵਾਰ ਦੇ 3% ਤੋਂ ਵੱਧ ਉਧਾਰ ਲੈਣ ਉੱਤੇ ਲਾਈ ਰੋਕ ਹਟਾ ਕੇ 5% ਤੱਕ ਕਰਨ ਦੀ ਲੋੜ ਸੀ ਔਰ ਹੇਠਲੇ ਪੱਧਰ ਤੱਕ ਤਾਂ ਰਾਜਾਂ ਨੇ ਸਭ ਕੁਝ ਲਾਗੂ ਕਰਨਾ ਹੁੰਦਾ। ਔਰ ਇਹ ਉਹਨਾਂ ਨੇ ਕਿਹਾ ਕਿ ਅਜੀਬ ਹੈ ਕਿ ਕੇਂਦਰ ਸਰਕਾਰ ਰਾਜਾਂ ਨੂੰ ਕੁਝ ਦੇਣ ਲਈ ਤਿਆਰ ਨਹੀਂ ਤੇ ਰਾਜ ਅੱਗੋਂ ਹੇਠਲੀਆਂ ਸੰਸਥਾਵਾਂ ਨੂੰ ਅਧਿਕਾਰਾਂ ਤੋਂ ਵਾਂਝੇ ਜਿਹੜਾ ਦੀ ਉਹ ਰੱਖ ਰਹੀਆਂ ਨੇ। ਉਹਨਾਂ ਨੇ ਇਹ ਵੀ ਕਿਹਾ ਕਿ ਅਸਲ ਦੇ ਵਿੱਚ ਸੰਕਟ ਦੇ ਸਮੇਂ ਸਿਆਸੀ ਲਾਹਾ ਲੈਣ ਦਾ ਮਕਸਦ ਜਿਹੜਾ ਉਹ ਤਰਜੀਹ ਬਣਿਆ ਹੋਇਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਿਟਾਇਰਡ ਨੇ ਜੀ ਪ੍ਰੋਫੈਸਰ ਗਿਆਨ ਸਿੰਘ ਹੁਰੀ, ਉਹ ਇਹ ਕਹਿੰਦੇ ਆ ਕਿ ਪੈਕੇਜ ਸਿਰਫ ਉਧਾਰ ਦੀ ਤਜਵੀਜ਼ ਹੈ। ਇਸ ਤਰ੍ਹਾਂ ਦੀ ਮੰਦਹਾਲੀ ਦੇ ਵਿੱਚ ਕਿੰਨੇ ਕੁ ਉਦਯੋਗ ਮਾਲਕ ਨੇ ਜਿਹੜੇ ਕਰਜ਼ੇ ਲੈਣਗੇ, ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ। ਉਹ ਇਹ ਵੀ ਕਹਿੰਦੇ ਆ ਕਿ ਪੈਕੇਜ ਦੇ ਵਿੱਚ ਬਹੁਤਾ ਕੁਝ ਪੁਰਾਣਾ ਗਿਣਾ ਦਿੱਤਾ ਗਿਆ। 1,07,000 ਜਿਹੜੇ ਦੀ ਉਹ ਲੱਖ ਕਰੋੜ ਜਿਹੜੇ ਆ ਉਹ ਪੁਰਾਣੇ ਨੇ। RBI ਦੇ ਵੱਲੋਂ ਪੈਸੇ ਸੰਬੰਧੀ ਜਿਹੜੇ ਕੀਤੇ ਐਲਾਨ, ਇਹ ਤੋਂ ਅੱਗੇ ਨਵਾਂ ਕੁਝ ਵੀ ਨਹੀਂ ਹੈ। ਲੋਕਾਂ ਦੀ ਜੇਬ ਦੇ ਵਿੱਚ ਪੈਸਾ ਪਾਉਣਾ ਜ਼ਰੂਰੀ ਆ, ਉਹਦੇ ਨਾਲ ਹੀ ਵਸਤਾਂ ਦੀ ਮੰਗ ਪੈਦਾ ਹੋਊਗੀ, ਅਰਥਚਾਰਾ ਮੁੜ ਕੇ ਜਿਹੜਾ ਜੀ ਉਹ ਰਫਤਾਰ ਫੜ ਸਕਦਾ। ਸੈਂਟਰ ਫਾਰ ਰੂਰਲ ਐਂਡ ਇੰਡਸਟਰੀਅਲ ਡਿਵੈਲਪਮੈਂਟ ਦੇ ਨਾਲ ਜੁੜੇ ਅਰਥ ਸ਼ਾਸਤਰੀ ਜਿਹੜੇ ਪ੍ਰੋਫੈਸਰ ਰਣਜੀਤ ਸਿੰਘ ਨੇ, ਉਹ ਇਹ ਕਹਿੰਦੇ ਆ ਕਿ ਪਹਿਲਾਂ ਹੀ ਵਿਕਾਸ ਦਰ ਹੇਠਾਂ ਆ ਰਹੀ ਹੈ, ਜਿਹਦੇ ਕਰਕੇ ਮੰਡੀ ਦੇ ਵਿੱਚੋਂ ਚੀਜ਼ਾਂ ਦੀ ਖਰੀਦ ਦੀ ਖਪਤ ਘਟ ਰਹੀ ਹੈ। ਲੋਕਾਂ ਦੀ ਖਰੀਦ ਸ਼ਕਤੀ ਦੀ ਸਮੱਸਿਆ ਹੈ ਜਿਹੜੀ ਸਿਰਫ ਸਪਲਾਈ ਪੱਖ ਤੋਂ ਪੈਕੇਜ ਦੇਣ ਦੇ ਨਾਲ ਕੁਝ ਨਹੀਂ ਹੋਣਾ। ਸੰਗਠਿਤ ਖੇਤਰ ਦੇ ਵਿਕਾਸ ਨੂੰ ਉਦਾਹਰਨ ਮੰਨ ਕੇ ਗੈਰ ਸੰਗਠਿਤ ਖੇਤਰ ਦਾ ਅਨੁਮਾਨ ਲਾਉਣ ਦਾ ਤਰੀਕਾ ਜਿਹੜਾ ਵੀ ਉਹ ਨੁਕਸਾਰ ਹੈ। ਹੁਣ ਇਹ ਐਕਸਪਰਟ ਨੇ ਜੀ ਜਿਹੜੇ ਜ਼ਮੀਨੀ ਹਕੀਕਤਾਂ ਗਿਣਾ ਰਹੇ ਆ, ਪਰ ਦੂਜੇ ਪਾਸੇ ਜਿਹੜਾ ਕੁਝ ਗਿਣਾਇਆ ਜਾ ਰਿਹਾ ਜੀ ਉਹ ਰਾਜਨੀਤਿਕ ਹੈ। ਉਹ ਤਾਂ ਜਿਹੜਾ ਖਾਸ ਤੌਰ ਦੇ ਉੱਤੇ ਪ੍ਰੋਫੈਸਰ ਸੁੱਚਾ ਸਿੰਘ ਗਿੱਲ ਹੋਰਾਂ ਨੇ ਜਿਹੜੀ ਵੱਡੀ ਗੱਲ ਕਹੀ ਹੈ ਨਾ, ਉਹ ਸਭ ਤੋਂ ਵੱਡੀ ਇਹ ਆ ਕਿ ਇੱਥੇ ਜਿਹੜੇ ਰਾਜ ਨੇ, ਕੋਈ ਵੀ ਰਾਜ ਜਿਹੜਾ ਸੂਬਾ, ਉਹਨਾਂ ਨੂੰ ਕੁਝ ਨਹੀਂ ਜਿਹੜਾ ਉਹ ਦਿੱਤਾ ਜਾ ਰਿਹਾ, ਕਿਉਂਕਿ ਜਿਹੜੀ ਆਮ ਬੰਦੇ ਦੀ ਜਿਹੜੀ ਬਾਏ ਕਰਨ ਦੀ ਪਾਵਰ ਹੈ ਉਹ ਜੁੜੀ ਹੋਈ ਹੈ ਰਾਜਾਂ ਦੇ ਨਾਲ। ਇੱਥੇ ਸੈਂਟਰ ਦੀ ਸਰਕਾਰ ਸਭ ਕੁਝ ਆਪਣੇ ਹੱਥਾਂ ਦੇ ਵਿੱਚ ਜਿਹੜਾ ਉਹ ਰੱਖਣਾ ਚਾਹੁੰਦੀ ਹੈ ਔਰ ਹੱਥਾਂ ਦੇ ਵਿੱਚ ਰੱਖ ਕੇ ਇਹ ਦੱਸਣਾ ਚਾਹੁੰਦੀ ਹੈ ਕਿ ਤੁਸੀਂ ਸਾਡੇ ਰਹਿਮੋ ਕਰਮ ਦੇ ਉੱਤੇ ਹੋ। ਹੁਣ ਕਰਜ਼ੇ ਦੀ ਜਿਹੜੀ ਗੱਲ ਹੈ ਜੀ, ਉਹ ਜਿਹੜਾ ਇੱਕ ਮਜ਼ਦੂਰ ਹੈ ਜਿਹੜਾ ਸੜਕ ਤੇ ਵਿਚਾਰਾ ਤੁਰਿਆ ਜਾ ਰਿਹਾ, ਜਿਹਦੇ ਕੋਲ ਚੱਪਲ ਲੈਣ ਜੋਗੇ ਪੈਸੇ ਨਹੀਂ ਹੈਗੇ, ਉਹਨੂੰ ਕਰਜ਼ਾ ਕਿਹਨੇ ਦੇਣਾ ਤੇ ਉਹਨੇ ਕਰਜ਼ਾ ਕਿੱਥੋਂ ਲੈਣਾ, ਇਹ ਵੱਡਾ ਸਵਾਲ ਜੀ। ਤੇ ਅੱਗੇ ਗੱਲ ਕਰਦੇ ਆ, ਪੰਜਾਬ ਦੇ ਵਿੱਚ ਕਰਫਿਊ ਦੇ ਵਿੱਚ ਤਾਂ ਛੋਟ ਹੋ ਗਈ ਆ, ਪਰ ਕੇਸ ਵਧਣੇ ਸ਼ੁਰੂ। ਅੱਜ ਤੋਂ ਪੰਜਾਬ ਦੇ ਵਿੱਚ ਜਿਹੜੀ ਹੈ ਜੀ ਇਹ ਕਰਫਿਊ ਦੇ ਵਿੱਚ ਛੋਟ ਜਿਹੜੀ ਆ ਉਹ 7 ਵਜੇ ਤੋਂ ਲੈ ਕੇ 6 ਵਜੇ ਤੱਕ ਕਰ ਦਿੱਤੀ ਗਈ ਹੈ ਜੀ। 11 ਘੰਟੇ ਜਿਹੜਾ ਜੀ ਇਹ ਖੁੱਲਣਗੇ। ਪਹਿਲਾਂ 7 ਵਜੇ ਤੋਂ 3 ਵਜੇ ਤੱਕ ਸੀਗਾ, 8 ਘੰਟੇ ਪਹਿਲਾਂ ਸੀਗਾ ਜੀ। ਹੁਣ ਹਫ਼ਤੇ ਦੇ ਸਾਰੇ ਦਿਨ ਦੁਕਾਨਾਂ ਜਿਹੜੀਆਂ ਜੀ ਉਹ ਖੁੱਲਣਗੀਆਂ, ਮਤਲਬ ਕਿ ਸੈਟਰਡੇ ਸੰਡੇ ਵੀ ਨਾਲ ਹੀ ਇਹਦੇ ਸ਼ਾਮਲ ਕੀਤੇ ਗਏ ਆ। ਫਿਲਹਾਲ ਜਿਹੜੇ ਸੁਪਰ ਬਾਜ਼ਾਰ ਬੰਦ ਰਹਿਣਗੇ, ਇਹਦੇ ਵਿੱਚ ਰਿਲਾਇੰਸ, ਬੈਸਟ ਪ੍ਰਾਈਸ, ਵਿਸ਼ਾਲ ਮੈਗਾ ਮਾਰਟ, ਬਿਗ ਬਾਜ਼ਾਰ, ਈਜ਼ੀ ਡੇ, ਪਰ ਇਹਨਾਂ ਨੂੰ ਹੋਮ ਡਿਲੀਵਰੀ ਦੀ ਪਰਮਿਸ਼ਨ ਜਿਹੜੀ ਆ ਉਹ ਹੈਗੀ ਹੈ। ਸ਼ਾਪਿੰਗ ਮਾਲ, ਢਾਬੇ, ਰੈਸਟੋਰੈਂਟ, ਕਲੱਬ, ਹੋਟਲ, ਜਿਮ, ਸਪੋਰਟਸ ਕੰਪਲੈਕਸ, ਸਵਿਮਿੰਗ ਪੂਲ, ਜਿਹੜੇ ਜੀ ਥੀਏਟਰ ਵਗੈਰਾ, ਇਹ ਸਾਰੇ ਦੇ ਸਾਰੇ ਬੰਦ ਜਿਹੜਾ ਜੀ ਅਜੇ ਵੀ ਰਹਿਣਗੇ। ਮਤਲਬ ਕਿ ਜਿਹੜੀਆਂ ਦੂਸਰੀਆਂ ਦੁਕਾਨਾਂ ਨੇ ਉਹ ਖੁੱਲਣਗੀਆਂ। ਇਹ ਜਿਹੜੀ ਛੋਟ ਆ ਇਹ ਅੱਜ ਤੋਂ ਸ਼ੁਰੂ ਹੋਈ ਆ ਪੰਜਾਬ ਦੇ ਵਿੱਚ। ਦੂਜੇ ਪਾਸੇ ਪੰਜਾਬ ਦੇ ਵਿੱਚ 2 ਦਿਨਾਂ ਤੋਂ ਕਰੋਨਾ ਵਾਇਰਸ ਦੇ ਸੱਜਰੇ ਕੇਸ ਕੁਝ ਕੁ ਘਟਣ ਦੇ ਨਾਲ ਕੁਝ ਸੂਬੇ ਨੂੰ ਰਾਹਤ ਜਿਹੜੀ ਆ ਜੀ ਉਹ ਮਿਲੀ ਆ। 24 ਘੰਟਿਆਂ ਦੇ ਦੌਰਾਨ 11 ਕੇਸ ਸਾਹਮਣੇ ਆਏ ਆ,
ਲੁਧਿਆਣੇ 'ਚ 3, ਜਲੰਧਰ 'ਚ 7, ਪਟਿਆਲੇ ਦੇ ਵਿੱਚ 1 ਕੇਸ ਜਿਹੜਾ ਜੀ ਉਹ ਪੋਜ਼ਿਟਿਵ ਆਇਆ। ਜਿਹੜੀ ਗਿਣਤੀ ਆ ਪੰਜਾਬ ਦੀ ਉਹ 1935 ਜਿਹੜੀ ਉਹ ਹੋ ਗਈ ਹੋਈ ਆ। ਸੂਬੇ ਦੇ ਵਿੱਚ 6 ਮਹੀਨਿਆਂ ਦੀ ਬੱਚੀ ਸਣੇ ਹੁਣ ਤੱਕ 32 ਲੋਕਾਂ ਦੀ ਜਾਨ ਜਿਹੜੀ ਹੈ ਇਸ ਕਰੋਨਾ ਵਾਇਰਸ ਦੇ ਨਾਲ ਜਿਹੜੀ ਉਹ ਜਾ ਚੁੱਕੀ। ਸਿਹਤ ਵਿਭਾਗ ਦੇ ਅਧਿਕਾਰੀ ਕਹਿੰਦੇ ਆ ਕਿ ਜਿਵੇਂ ਪਿਛਲੇ 2 ਦਿਨਾਂ ਤੋਂ ਪੋਜ਼ਿਟਿਵ ਕੇਸਾਂ ਦੀ ਗਿਣਤੀ ਜਿਹੜੀ ਉਹ ਘਟੀ ਹੈ, ਉਹਨੂੰ ਵੇਖਣਾ ਇਹ ਕਿਹਾ ਜਾ ਸਕਦਾ ਕਿ ਆਉਂਦੇ ਦਿਨਾਂ ਦੇ ਦੌਰਾਨ ਸੁੱਖ ਦਾ ਸਾਹ ਜਿਹੜਾ ਉਹ ਆ ਸਕਦਾ। ਪਰ ਇਹਦੇ ਸਿਹਤ ਵਿਭਾਗ ਇਹ ਵੀ ਕਹਿੰਦਾ ਕਿ ਵਿਦੇਸ਼ਾਂ ਤੇ ਦੇਸ਼ ਦੇ ਹੋਰਨਾਂ ਸੂਬਿਆਂ ਤੋਂ ਪੰਜਾਬ ਆਉਣ ਵਾਲੇ ਲੋਕਾਂ ਦੇ ਵਿੱਚ ਵਾਇਰਸ ਦੇ ਲੱਛਣ ਹੋ ਸਕਦੇ ਆ, ਜਿਹਦੇ ਕਰਕੇ ਜਿਹੜੀ ਚੌਕਸੀ ਆ ਉਹ ਵਰਤੀ ਜਾ ਰਹੀ ਹੈ। ਦੂਜਾ ਇਹਦਾ ਪੱਖ ਜਿਹੜਾ ਨਾ ਜੀ ਉਹ ਇਹ ਵੀ ਆ ਕਿ ਜਿਹੜੇ ਬਾਜ਼ਾਰ ਵਗੈਰਾ ਖੁੱਲ੍ਹੇ ਆ, ਉਹਦੀਆਂ ਵੀਡੀਓਜ਼ ਜਿੰਨੀਆਂ ਸਾਹਮਣੇ ਆ ਰਹੀਆਂ ਨੇ, ਜਿੰਨੀਆਂ ਫੋਟੋ ਸਾਹਮਣੇ ਆ ਰਹੀਆਂ ਨੇ, ਉੱਥੇ ਜਿਹੜੀ ਸੋਸ਼ਲ ਡਿਸਟੈਂਸ ਹੈ ਜੀ ਉਹਦਾ ਕੋਈ ਧਿਆਨ ਨਹੀਂ ਜਿਹੜਾ ਰੱਖਿਆ ਜਾ ਰਿਹਾ। ਪੰਜਾਬੀਆਂ ਦਾ ਸੁਭਾਅ ਵੀ ਐਸਾ ਜਿਹੜਾ ਜੀ ਹੋ ਗਿਆ। ਇੱਕ ਕੈਨੇਡਾ ਪਹੁੰਚੇ ਨੇ ਜੀ ਮੇਰੇ ਵਾਕਫ, ਉਹ ਦੱਸ ਰਹੇ ਸੀਗੇ ਕਿ ਚਾਹੇ ਕਹਿੰਦੇ ਬੱਸਾਂ ਦੇ ਵਿੱਚ ਚੜ੍ਹੇ, ਇੱਥੋਂ ਹੁਣੇ ਗਏ ਜਿਹੜੀਆਂ ਸਪੈਸ਼ਲ ਫਲਾਈਟਾਂ ਨੇ, ਉਹ ਬੱਸਾਂ ਦੇ ਵਿੱਚ ਚੜ੍ਹਨ ਦੇ ਵਾਸਤੇ ਧੱਕਾ ਮੁੱਕੀ ਪੰਜਾਬੀ ਬੱਸਾਂ ਦੇ ਵਿੱਚ ਬਹਿ ਕੇ ਇੱਕ ਦੂਜੇ ਨੂੰ ਧੱਕੇ ਮਾਰੀ ਜਾ ਰਿਹਾ। ਏਅਰਲਾਈਨ ਦੇ ਵਿੱਚ ਕੋਈ ਸੋਸ਼ਲ ਡਿਸਟੈਂਸ ਜਿਹੜਾ ਜੀ ਉਹਦਾ ਧਿਆਨ ਨਹੀਂ ਰੱਖਿਆ ਗਿਆ, ਵਿੱਚ ਹੀ ਇੱਕ ਦੂਜੇ 'ਚ ਵੱਜਦੇ ਜਿਹੜੇ ਜੀ ਉਹ ਤੁਰੇ ਫਿਰਦੇ ਆ ਏਅਰਲਾਈਨਾਂ ਦੇ ਵਿੱਚ। ਹਾਲਾਂਕਿ ਜਿਹੜਾ ਕਰੂ ਵਗੈਰਾ ਜੀ ਉਹਨਾਂ ਨੇ ਕਿਸੇ ਨੇ ਨਹੀਂ ਰੋਕਿਆ ਕਿ ਤੁਸੀਂ ਕੀ ਕਰ ਰਹੇ ਹੋ। ਉਹ ਕਹਿੰਦੇ ਇਹ ਖੁਸ਼ਕਿਸਮਤੀ ਹੋਊਗੀ ਜੇ ਅਸੀਂ ਜਿਹੜਾ ਜੀ ਉਹ ਠੀਕ ਠਾਕ ਰਹੀ, ਕਿਉਂਕਿ ਨਿਯਮ ਕਾਨੂੰਨ ਮੰਨਣੇ ਸਾਡੇ ਸੁਭਾਅ ਦੇ ਵਿੱਚ ਸ਼ਾਮਲ ਹੀ ਨਹੀਂ। ਬਿਲਕੁਲ ਜੀ, ਬਿਲਕੁਲ ਸਹੀ ਗੱਲ ਹੈ। ਤੇ ਅੱਗੇ ਗੱਲ ਕਰਦੇ ਹਾਂ ਪੰਜਾਬ ਦੇ ਸ਼ਰਾਬ ਮਾਫੀਆ ਦੀ। ਬੇਕਾਬੂ ਹੋਇਆ। ਦੇਖੋ ਬੇਕਾਬੂ ਤਾਂ ਇਹ ਪਹਿਲਾਂ ਤੋਂ ਹੀ ਆ, ਔਰ ਖਜ਼ਾਨੇ ਨੂੰ ਹੁਣ ਜਿਹੜੀ ਢਾਹ ਲੱਗੀ ਆ ਉਹਦੇ ਤੋਂ ਚਰਚਾ ਜ਼ਰੂਰ ਜਿਹੜੀ ਜੀ ਉਹ ਸ਼ੁਰੂ ਹੋ ਗਈ। ਔਰ ਸ਼ਰਾਬ ਤਸਕਰੀ ਸੰਬੰਧੀ ਹਾਕਮ ਧਿਰ ਤੇ ਉੱਤੇ ਉਂਗਲ ਜਿਹੜੀ ਹੈ ਜੀ ਉਹ ਸਿੱਧਮ ਸਿੱਧੀ ਉੱਠਣ ਲੱਗੀ ਆ। ਹਰਿਆਣੇ ਦੀ ਹੱਦ ਦੇ ਨਾਲ ਪੰਜਾਬ ਦੇ 5 ਜ਼ਿਲ੍ਹੇ ਲੱਗਦੇ ਆ। ਇਹਨਾਂ 'ਚ ਕੈਪਟਨ ਸਰਕਾਰ ਦੇ ਰਾਜਕਾਲ ਦੇ ਦੌਰਾਨ 12,000 ਕੇਸ ਗੈਰ ਕਾਨੂੰਨੀ ਸ਼ਰਾਬ ਦੀ ਤਸਕਰੀ ਦੇ ਦਰਜ ਹੋਏ ਆ। ਬਠਿੰਡਾ ਜ਼ਿਲ੍ਹਾ ਸਭ ਤੋਂ ਉੱਪਰ ਹੈ, ਜਿੱਥੇ 3 ਵਰ੍ਹਿਆਂ ਦੇ ਵਿੱਚ ਐਕਸਾਈਜ਼ ਐਕਟ ਦੇ ਤਹਿਤ 3441 ਪੁਲਿਸ ਕੇਸ ਦਰਜ ਹੋਏ ਆ। ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਬਕਾਰੀ ਘਾਟੇ ਬਾਰੇ ਚਿੰਤਾ ਜ਼ਾਹਰ ਕੀਤੀ ਸੀ, ਔਰ ਉਹਨਾਂ ਦੇ ਜ਼ਿਲ੍ਹੇ 'ਚ ਹਰਿਆਣਾ ਦੀਆਂ ਸ਼ਰਾਬ ਦੀਆਂ ਕਰੀਬ 4 ਲੱਖ ਬੋਤਲਾਂ 3 ਸਾਲਾਂ ਦੇ ਦੌਰਾਨ ਜਿਹੜੀਆਂ ਜੀ ਉਹ ਫੜੀਆਂ ਗਈਆਂ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜੇ ਮੁੱਖ ਸਕੱਤਰ ਨੇ ਉਹਨੇ ਸਵਾਲ ਪਹਿਲਾਂ ਇਹ ਪਾਇਆ ਸੀ ਜਦੋਂ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਉਠਾਇਆ, ਤੇ ਉਹਨਾਂ ਨੇ ਕਿਹਾ ਤੁਹਾਡੇ ਤਾਂ ਆਪਣੇ ਡਿਸਟ੍ਰਿਕਟ ਦੇ ਵਿੱਚ ਜਿਹੜੀ ਹੈ ਜੀ ਉਹ ਸਮਗਲਿੰਗ ਨਹੀਂ ਰੁਕ ਰਹੀ ਜਿੱਥੋਂ ਤੁਸੀਂ ਚੁਣ ਕੇ ਆਏ ਹੋ, ਜਿੱਥੋਂ ਅਸਲ ਦੇ ਵਿੱਚ ਜਿਹੜਾ ਜੀ ਇਹ ਕਿਹਾ ਜਾਂਦਾ ਕਿ ਰੌਲਾ ਰੱਪਾ ਫਿਰ ਮਨਪ੍ਰੀਤ ਬਾਦਲ ਹੋਰਾਂ ਨੇ ਜ਼ਿਆਦਾ ਪਾਇਆ। ਮਨਪ੍ਰੀਤ ਬਾਦਲ ਹੋਰਾਂ ਦੇ ਜ਼ਿਲ੍ਹੇ 'ਚ ਹਰਿਆਣਾ ਦੀ ਸ਼ਰਾਬ ਦੀਆਂ 4 ਲੱਖ ਬੋਤਲਾਂ 3 ਸਾਲਾਂ ਦੇ ਦੌਰਾਨ ਜਿਹੜੀਆਂ ਉਹ ਫੜੀਆਂ ਗਈਆਂ ਨੇ। ਬਠਿੰਡਾ ਜ਼ਿਲ੍ਹੇ ਦੇ ਥਾਣਿਆਂ ਦੇ ਵਿੱਚ ਹਰਿਆਣੇ ਦੀ ਸ਼ਰਾਬ ਦੇ ਭੰਡਾਰ ਲੱਗੇ ਹੋਏ ਆ। ਹਾਕਮ ਧਿਰ ਦੇ ਬਹੁਤੇ ਆਗੂਆਂ ਦੇ ਤਾਰ ਇਸ ਤਸਕਰੀ ਦੇ ਨਾਲ ਜੁੜੇ ਹੋਏ ਆ। ਤਲਵੰਡੀ ਸਾਬੋ ਦੇ ਵਿੱਚ ਇਸ ਮਾਮਲੇ ਨੂੰ ਲੈ ਕੇ ਲੜਾਈਆਂ ਵੀ ਹੋ ਚੁੱਕੀਆਂ ਨੇ। ਹਰਿਆਣੇ ਦੇ ਵਿੱਚ ਸ਼ਰਾਬ ਦੀ ਜਿਹੜੀ ਬੋਤਲ 700 ਰੁਪਏ ਦੀ ਆ, ਪੰਜਾਬ ਦੇ ਵਿੱਚ ਉਹਦੀ ਕੀਮਤ 2000 ਰੁਪਏ ਤੱਕ ਹੈ। ਜਿਹੜੇ ਸਰਹੱਦ ਦੇ ਉੱਤੇ ਪੈਂਦੇ ਪਿੰਡਾਂ ਦੇ ਲੋਕਾਂ ਨੇ ਤਾਂ ਸ਼ਰਾਬ ਤਸਕਰੀ ਦਾ ਧੰਦਾ ਤੋੜ ਲਿਆ। ਮਾਨਸਾ ਜ਼ਿਲ੍ਹੇ ਦੇ ਵਿੱਚ ਹਰਿਆਣੇ ਦੀ ਸ਼ਰਾਬ ਦੀ ਖੁੱਲੀ ਖੇਡ ਚੱਲਦੀ ਹੈ। 3 ਸਾਲਾਂ ਦੇ ਵਿੱਚ ਮਾਨਸਾ ਡਿਸਟ੍ਰਿਕਟ ਦੇ ਵਿੱਚ ਹਰਿਆਣਾ ਤੋਂ ਸ਼ਰਾਬ ਦੀ ਤਸਕਰੀ ਦੇ 1587 ਕੇਸ ਦਰਜ ਹੋਏ ਆ। 1 ਸਾਲ ਦੇ ਵਿੱਚ ਹਰਿਆਣਾ ਦੀ ਸਭ ਤੋਂ ਵੱਧ 47,912 ਲੀਟਰ ਸ਼ਰਾਬ ਫੜੀ ਗਈ ਹੈ। SSP ਮਾਨਸਾ ਕਹਿੰਦੇ ਕਿ ਉਹਨਾਂ ਨੇ ਜਿਹੜੇ ਇੱਥੇ ਸਰਹੱਦ ਦੇ ਉੱਤੇ ਪੈਂਦੇ ਗੁਪਤ ਰਾਹ ਜਿਹੜੇ ਜੀ ਉਹ ਵੀ ਬੰਦ ਕਰਤੇ ਆ। ਇਹ ਕਹਿੰਦੇ ਹੁੰਦੇ ਜੋ ਕੁਝ ਜੀ SSP, ਔਰ ਹਰਿਆਣਾ ਦੀ ਹਦੂਦ ਜਾ ਕੇ ਤਸਕਰਾਂ ਦੀ ਨਿਸ਼ਾਨਦੇਹੀ ਤੇ 10,000 ਲੀਟਰ ਲਾਹਣ ਫੜੀ ਹੈ। ਮਾਨਸਾ ਜ਼ਿਲ੍ਹੇ ਦੇ ਵਿੱਚ ਆਬਕਾਰੀ ਅਫਸਰਾਂ ਤੇ ਸ਼ਰਾਬ ਠੇਕੇਦਾਰਾਂ ਦਾ ਗੱਠਜੋੜ ਹੋਣ ਦੇ ਚਰਚੇ ਸਭ ਨੂੰ ਪਤਾ ਕਿ ਇਹ ਚੱਲਦੇ ਆ। ਜ਼ਿਲ੍ਹਾ ਸੰਗਰੂਰ ਦੇ ਵਿੱਚ ਕਰੀਬ 42 ਕਿਲੋਮੀਟਰ ਹੱਦ ਹਰਿਆਣੇ ਨਾਲ ਲੱਗਦੀ ਆ। ਇਸ ਜ਼ਿਲ੍ਹੇ ਦੇ ਵਿੱਚ ਐਕਸਾਈਜ਼ ਐਕਟ ਤਹਿਤ 1 ਜਨਵਰੀ 17 ਤੋਂ 12 ਮਈ 2020 ਤੱਕ 3146 ਪੁਲਿਸ ਕੇਸ ਦਰਜ ਹੋਏ ਆ। ਸਭ ਤੋਂ ਵੱਧ ਸਾਲ 17 ਦੇ ਵਿੱਚ 1000 ਤੋਂ ਉੱਪਰ, 18 ਦੇ ਵਿੱਚ 965 ਕੇਸ ਜਿਹੜਾ ਦੀ ਉਹ ਦਰਜ ਹੋਏ। 80% ਕੇਸ ਹਰਿਆਣੇ ਦੀ ਸ਼ਰਾਬ ਦੇ ਨੇ। ਮੁਕਤਸਰ ਜ਼ਿਲ੍ਹੇ ਦੇ ਵਿੱਚ 3 ਵਰ੍ਹਿਆਂ ਦੇ ਵਿੱਚ ਕੇਸਾਂ ਦੀ ਗਿਣਤੀ 1500 ਤੋਂ ਉੱਪਰ ਹੈ। ਹੁਣ ਜਦੋਂ ਪੰਜਾਬ ਦੇ ਵਜ਼ੀਰ ਆਬਕਾਰੀ ਘਾਟੇ ਦੀ ਜਾਂਚ ਦਾ ਮੁੱਦਾ ਚੁੱਕ ਰਹੇ ਆ ਤੇ ਵਿਰੋਧੀ ਇਹ ਕਹਿ ਰਿਹਾ ਕਿ ਹਰਿਆਣਾ ਤੋਂ ਹੋਈ ਤਸਕਰੀ ਨੂੰ ਜਾਂਚ ਦੇ ਘੇਰੇ ਦੇ ਵਿੱਚ ਲਿਆਂਦਾ ਜਾਵੇ। ਔਰ ਮੁੱਖ ਮੰਤਰੀ ਦਾ ਜੱਦੀ ਜ਼ਿਲ੍ਹਾ ਪਟਿਆਲਾ, ਜਿਹਦੀ ਹੱਦ ਹਰਿਆਣੇ ਦੇ ਨਾਲ ਲੱਗਦੀ ਹੈ, ਪਟਿਆਲੇ ਦੇ ਵਿੱਚ ਵੀ ਐਕਸਾਈਜ਼ ਦੇ ਕੇਸ ਜਿਹੜੇ ਨੇ ਜਨਵਰੀ 17 ਤੋਂ 12 ਮਈ 2020 ਤੱਕ 3000 ਦੇ ਕਰੀਬ ਜਿਹੜਾ ਜੀ ਉਹ ਹੋਏ ਆ। ਔਰ 2958 ਲੋਕ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਜਿਹੜਾ ਜੀ ਉਹ ਗਏ ਆ। ਇਹ ਕਿਹਾ ਜਾ ਰਿਹਾ ਹਾਕਮ ਧਿਰ ਦੇ
ਜਿਹੜੇ ਸੰਬੰਧਿਤ ਨੇ ਲੋਕ, ਉਹਨਾਂ ਦੇ ਕਰਕੇ ਇਹ ਜਿਹੜੀ ਜੀ ਸ਼ਰਾਬ ਦੀ ਤਸਕਰੀ ਇੰਨੀ ਵਧੀ ਹੈ। ਔਰ ਇਹਦਾ ਸਿੱਧਾ ਜਿਹੜਾ ਘਾਟਾ ਜੀ ਉਹ ਪੰਜਾਬ ਦੇ ਖਜ਼ਾਨੇ ਦੇ ਉੱਤੇ ਪੈ ਰਿਹਾ। ਮੈਂ ਪਹਿਲਾਂ ਵੀ ਕਿਹਾ ਸੀਗਾ ਵੀ ਇਹਦਾ ਕੋਈ ਫਿਕਰ ਫੁਕਰ ਨਹੀਂ ਕਿਸੇ ਨੂੰ ਹੈਗਾ, ਕਿਉਂਕਿ ਇਹ ਇੰਡੀਵਿਜੂਅਲ ਘਾਟਾ ਨਹੀਂ ਕਿਸੇ ਨੂੰ ਪੈ ਰਿਹਾ, ਨਾ ਮੁੱਖ ਮੰਤਰੀ ਨੂੰ ਪੈਣਾ, ਨਾ ਕਿਸੇ ਮੰਤਰੀ ਨੂੰ ਪੈਣਾ, ਨਾ ਕਿਸੇ ਚੀਫ ਸਕੱਤਰ ਨੂੰ ਪੈਣਾ। ਇਹ ਘਾਟਾ ਪੈ ਰਿਹਾ ਜੀ ਪੰਜਾਬ ਦੇ ਲੋਕਾਂ ਨੂੰ, ਜਿਨ੍ਹਾਂ ਦੇ ਸਿਰ ਦੇ ਉੱਤੇ ਕਰਜ਼ਾ ਜਿਹੜਾ ਜੀ ਉਹ ਡੇ ਬਾਈ ਡੇ ਵਧਿਆ ਜਾ ਰਿਹਾ। 1.5 ਮਹੀਨਾ ਕਰਫਿਊ ਰਿਹਾ, ਇਹਦੇ ਦੌਰਾਨ ਸਰਕਾਰ ਨੇ ਇੱਕ ਵੀ ਮੀਟਿੰਗ ਇਹੋ ਜਿਹੀ ਨਹੀਂ ਲਾਈ ਜਿਹਦੇ ਵਿੱਚ ਇਹ ਸੋਚਿਆ ਜਾਂਦਾ ਵੀ ਰੈਵਨਿਊ ਕਿਸੇ ਹੋਰ ਪਾਸਿਓਂ ਵੀ ਭਲਾ ਆ ਸਕਦਾ ਕਿ ਨਹੀਂ। ਲੈ ਦੇ ਕੇ ਜਦੋਂ ਟੇਕ ਸ਼ਰਾਬ ਦੇ ਉੱਤੇ ਆ, ਤੇ ਸ਼ਰਾਬ ਦੀ ਜਿੰਨੀ ਦੇਰ ਤੱਕ ਚੋਰ ਮੋਰੀਆਂ ਬੰਦ ਨਹੀਂ ਹੁੰਦੀਆਂ, ਜਿਹੜੇ ਇੱਕ ਸਾਰ ਜਿਹੜੀ ਉਹ ਕੀਮਤ ਨਹੀਂ ਹੁੰਦੀ ਰਾਜਾਂ ਦੀ, ਉਨੀ ਦੇਰ ਤੱਕ ਇਹਨੂੰ ਠੱਲ ਨਹੀਂ ਪੈ ਸਕਦੀ। ਔਰ ਕਿਉਂਕਿ ਜਿਹੜੇ ਸ਼ਰਾਬ ਸਮਗਲਿੰਗ ਕਰਦੇ ਆ ਉਹਨਾਂ ਨੇ ਇਹ ਇੱਕ ਨਹੀਂ ਹੋਣ ਦੇਣੀ, ਇਸ ਕਰਕੇ ਇੱਕ ਨਹੀਂ ਹੋਣ ਦੇਣੀ ਕਿ ਫਿਰ ਸ਼ਰਾਬ ਦੀ ਸਮਗਲਿੰਗ ਜਿਸ ਤੋਂ ਕਰੋੜਾਂ ਰੁਪਈਆ ਉਹ ਬਣਾਉਂਦੇ ਆ ਉਹ ਬੰਦ ਜਿਹੜਾ ਜੀ ਹੋ ਜੂਗੀ। ਇਸ ਕਰਕੇ ਕਿੱਥੇ 700 ਰੁਪਈਆ, ਕਿੱਥੇ 2000 ਰੁਪਈਆ, ਇਹ ਮੇਨ ਜਿਹੜਾ ਜੀ ਮੁੱਢ ਸਮਗਲਿੰਗ ਦਾ ਜੀ। ਤੇ ਅੱਗੇ ਮਹਾਰਾਸ਼ਟਰ ਦੀ ਜੇ ਗੱਲ ਕਰੀਏ, ਉਹ ਵੀ ਪੂਰੇ ਤਰੀਕੇ ਦੇ ਨਾਲ ਘਿਰਿਆ। ਇਸ ਵੇਲੇ ਜਿਹੜਾ ਸੀਗਾ ਇੱਥੇ ਮੌਤਾਂ ਦਾ ਜਿਹੜਾ ਅੰਕੜਾ ਜੀ ਉਹ 1000 ਨੂੰ ਕ੍ਰਾਸ ਕਰ ਗਿਆ ਇੱਥੇ ਮਹਾਰਾਸ਼ਟਰ ਦੇ ਵਿੱਚ ਜੀ। ਔਰ ਇਹ ਐਪੀਸੈਂਟਰ ਜਿਹੜਾ ਜੀ ਉਹ ਬਣ ਚੁੱਕਿਆ ਹੋਇਆ। 60% ਜਿਹੜਾ ਜੀ ਮੌਤਾਂ ਇੱਥੇ ਮੁੰਬਈ ਦੇ ਵਿੱਚ ਜਿਹੜੀਆਂ ਜਾਂਦੀਆਂ ਹੋਈਆਂ ਨੇ। ਮਹਾਰਾਸ਼ਟਰ ਦੇ ਹਾਲਾਤ ਇੰਨੀ ਤੇਜ਼ੀ ਨਾਲ ਵਿਗੜ ਰਹੇ ਆ ਜੀ, ਇੱਥੋਂ ਅੰਦਾਜ਼ਾ ਲਾਇਆ ਜਾ ਰਿਹਾ ਕਿ ਦੁਨੀਆ ਦੇ 198 ਦੇਸ਼ਾਂ ਦੇ ਵਿੱਚ ਅਜੇ ਵੀ ਮਹਾਰਾਸ਼ਟਰ ਤੋਂ ਘੱਟ ਮਰੀਜ਼ਾਂ ਦੀ ਜਾਨ ਗਈ ਹੈ। ਇਹਦੇ ਵਿੱਚ ਇਜ਼ਰਾਈਲ, ਆਸਟ੍ਰੇਲੀਆ, ਪਾਕਿਸਤਾਨ, ਸ੍ਰੀਲੰਕਾ ਸ਼ਾਮਲ ਹੈ। ਪਾਕਿਸਤਾਨ ਇੱਕ ਇਸ ਤਰ੍ਹਾਂ ਦਾ ਦੇਸ਼ ਹੈ ਜਿਹਦੀ ਆਬਾਦੀ ਮਹਾਰਾਸ਼ਟਰ ਤੋਂ ਜ਼ਿਆਦਾ। ਮਹਾਰਾਸ਼ਟਰ ਦੇ ਵਿੱਚ 11 ਕਰੋੜ ਜਿਹੜਾ ਜੀ ਤੇ ਪਾਕਿਸਤਾਨ ਦੇ ਵਿੱਚ 22 ਕਰੋੜ ਲੋਕ ਜਿਹੜੇ ਉਹ ਰਹਿੰਦੇ ਆ। ਵਰਲਡ ਕਰੋਨਾ ਮੀਟਰ ਦੇ ਅੰਕੜਿਆਂ ਦੇ ਮੁਤਾਬਕ ਹੁਣ ਤੱਕ ਦੁਨੀਆ ਦੇ 213 ਦੇਸ਼ ਤੇ ਆਇਲੈਂਡ ਕਰੋਨਾ ਤੋਂ ਪ੍ਰਭਾਵਿਤ ਜਿਹੜੇ ਜੀ ਹੋ ਚੁੱਕੇ ਆ। 24 ਦੇਸ਼ ਇਸ ਤਰ੍ਹਾਂ ਦੇ ਆ ਜਿੱਥੇ ਕਰੋਨਾ ਦੀ ਵਜ੍ਹਾ ਕਰਕੇ ਮਹਾਰਾਸ਼ਟਰ ਤੋਂ ਜ਼ਿਆਦਾ ਲੋਕਾਂ ਦੀ ਜਾਨ ਜਿਹੜੀ ਉਹ ਗਈ ਹੈ। ਮਹਾਰਾਸ਼ਟਰ ਦੇ ਵਿੱਚ ਪਹਿਲਾ ਮਾਮਲਾ 9 ਮਾਰਚ ਨੂੰ ਸਾਹਮਣੇ ਆਇਆ ਸੀ। ਪਹਿਲੀ ਮੌਤ 17 ਮਾਰਚ ਨੂੰ ਹੋਈ ਸੀਗੀ ਕਰੋਨਾ ਵਾਇਰਸ ਦੇ ਚੱਲਦਿਆਂ। 31 ਮਾਰਚ ਤੱਕ ਰਾਜ ਦੇ ਵਿੱਚ 10 ਲੋਕਾਂ ਦੀ ਮੌਤ ਹੋਈ। 302 ਕੇਸ ਜਿਹੜੇ ਸੀ ਉਹ ਸਾਹਮਣੇ ਆਏ। ਉਦੋਂ ਬਾਅਦ ਇੰਨੀ ਤੇਜ਼ੀ ਦੇ ਨਾਲ ਇਹ ਫੈਲਿਆ ਉੱਥੇ ਕਿ ਪਹਿਲੇ ਹਫ਼ਤੇ ਦੇ ਵਿੱਚ ਜਿਹੜਾ ਦੇਸ਼ ਦੇ ਵਿੱਚ ਸਭ ਤੋਂ ਵੱਧ ਮੌਤਾਂ ਵਾਲਾ ਜਿਹੜਾ ਸੀਗਾ ਜੀ ਉਹ ਪ੍ਰਦੇਸ਼ ਬਣ ਗਿਆ। ਦੇਸ਼ ਦੇ ਵਿੱਚ 32% ਮਾਮਲੇ ਇੱਥੇ ਹੀ ਨੇ ਮਹਾਰਾਸ਼ਟਰ ਦੇ ਵਿੱਚ। 38% ਮੌਤਾਂ ਜਿਹੜੀਆਂ ਟੋਟਲ ਮੌਤਾਂ ਮੁਲਕ 'ਚ ਹੋਈਆਂ ਨੇ ਉਹ ਇਸੇ ਰਾਜ ਦੇ ਵਿੱਚ ਜਿਹੜੀਆਂ ਜੀ ਉਹ ਹੋਈਆਂ। ਔਰ ਹੁਣ ਇਸ ਵੇਲੇ 50 ਲੋਕਾਂ ਦੀ ਜਾਨ ਜਿਹੜੀ ਆ ਉਹ ਰੋਜ਼ ਜਾ ਰਹੀ ਹੈ। ਏਸ਼ੀਆ ਦੀ ਸਭ ਤੋਂ ਵੱਡੀ ਝੁੱਗੀ ਬਸਤੀ ਜਿਹੜੀ ਥਾਰਵੀ ਹੈ, ਉੱਥੇ ਕਰੋਨਾ ਦੇ ਨਾਲ 30 ਤੋਂ ਜ਼ਿਆਦਾ ਜਾਨਾਂ ਜਾ ਚੁੱਕੀਆਂ ਨੇ। 500 ਤੋਂ ਜ਼ਿਆਦਾ ਲੋਕ ਜਿਹੜੇ ਆ ਉੱਥੇ ਅਫੈਕਟਡ ਨੇ। ਦੁਨੀਆ ਦੇ ਜਿਹੜੇ ਮਾਹਰ ਨੇ ਉਹਨਾਂ ਦੀ ਚਿੰਤਾ ਇਸ ਗੱਲ ਦੀ ਹੈ ਕਿ ਜੇ ਇੱਥੇ ਇਹਦੇ ਉੱਤੇ ਛੇਤੀ ਕਾਬੂ ਨਾ ਪਾਇਆ ਗਿਆ ਤਾਂ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਤਬਾਹੀ ਇੱਥੇ ਹੋ ਸਕਦੀ ਹੈ। ਸਟੈਨਫੋਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਜਿਹੜੇ ਨੇ ਉਹ ਡਾਕਟਰ ਕਾਰਤਿਕਾ ਕਪਾਲੀ, ਉਹ ਇਹਦੇ ਬਾਰੇ ਪਹਿਲਾਂ ਹੀ ਜਿਹੜਾ ਜੀ ਉਹ ਕਹਿ ਚੁੱਕੇ ਆ। ਔਰ ਉਹਨਾਂ ਨੇ ਟਵੀਟ ਵੀ ਕੀਤਾ ਸੀਗਾ ਕਿ ਮੈਂ ਇਹਨੂੰ ਲੈ ਕੇ ਪਿਛਲੇ ਕਈ ਮਹੀਨਿਆਂ ਤੋਂ ਚਿੰਤਤ ਸੀ ਕਿ ਭਾਰਤ ਦੇ ਵਿੱਚ ਵੱਡੀ ਆਬਾਦੀ ਤੇ ਧਾਰਾਵੀ ਵਰਗੇ ਸਲਮ ਏਰੀਆ ਦੇ ਵਿੱਚ ਰਹਿਣ ਵਾਲੇ ਲੋਕਾਂ ਦੀ ਵੱਡੀ ਗਿਣਤੀ ਜਿਹੜੀ ਹੈ ਜੀ ਉਹ ਚਿੰਤਾ ਦੀ ਵਜ੍ਹਾ ਹੈ। ਉਹ ਕਹਿੰਦੇ ਕਿ ਇੱਥੇ COVID-19 ਜੰਗਲ ਦੀ ਅੱਗ ਵਾਂਗੂ ਫੈਲ ਸਕਦਾ ਔਰ ਇੱਥੇ ਮੌਤ ਤੇ ਤਬਾਹੀ ਜਿਹੜੀ ਹੈ ਜੀ ਉਹ ਲਿਆ ਸਕਦਾ ਹੈ। ਇਹ ਜਿਹੜਾ ਧਾਰਵੀ ਏਰੀਆ ਹੈ ਜੀ ਦੁਨੀਆ ਦਾ ਸਭ ਤੋਂ ਵੱਡਾ ਸਲਮ ਹੈ। 2.6 ਵਰਗ ਕਿਲੋਮੀਟਰ ਇਲਾਕੇ ਦੇ ਵਿੱਚ ਇਹ ਫੈਲਿਆ। 10 ਲੱਖ ਲੋਕ ਇੱਥੇ ਜਿਹੜੇ ਜੀ ਉਹ ਰਹਿੰਦੇ ਆ। ਬਹੁਤੇ ਜਿਹੜੇ 10 ਬਾਏ 10 ਫੁੱਟ ਦੇ ਕਮਰੇ, 8 ਤੋਂ 10 ਲੋਕ ਜਿਹੜੇ ਨੇ ਉਸ ਘਰ ਦੇ ਵਿੱਚ ਰਹਿੰਦੇ ਆ। 73% ਲੋਕ ਉੱਥੇ ਪਬਲਿਕ ਟਾਇਲਟ ਜਿਹੜੀ ਉਹਦਾ ਇਸਤੇਮਾਲ ਕਰਦੇ ਆ। ਕਿਸੇ ਵੀ ਟਾਇਲਟ ਦੇ ਵਿੱਚ 40 ਤੇ ਕਿਤੇ 12 ਤੇ ਕਿਤੇ 20 ਸੀਟਾਂ ਜਿਹੜੀਆਂ ਜੀ ਉਹ ਹੈ ਨੇ। ਔਰ ਇੱਕ ਸੀਟ ਨੂੰ ਰੋਜ਼ ਕਰੀਬ 60 ਤੋਂ 70 ਲੋਕ ਇਹਦੇ ਨਾਲ ਜਿਹੜਾ ਉਹ ਕਰਦੇ ਆ। ਮਤਲਬ ਕਿ ਇੱਕ ਦਿਨ ਦੇ ਵਿੱਚ 1000 ਤੋਂ ਜ਼ਿਆਦਾ ਲੋਕ ਇੱਕ ਪਬਲਿਕ ਟਾਇਲਟ ਦੇ ਵਿੱਚ ਜਿਹੜਾ ਉਹ ਆਉਂਦੇ ਆ। ਜਿਹੜੇ ਕਿ ਸਭ ਤੋਂ ਵੱਡੀ ਫਿਕਰਮੰਦੀ ਜਿਹੜੀ ਉਹ ਕਹੀ ਜਾ ਰਹੀ ਆ ਮਹਾਰਾਸ਼ਟਰ ਦੇ ਬਾਰੇ ਦੇ ਵਿੱਚ। ਕਿ ਮਹਾਰਾਸ਼ਟਰ ਤੇ ਖਾਸ ਤੌਰ ਦੇ ਉੱਤੇ ਮੁੰਬਈ ਜਿਹੜੇ ਉੱਥੇ ਜਿਹੜੇ ਹਸਪੀਟਲ ਨੇ ਉਹਨਾਂ ਦੇ ਵਿੱਚ ਹੁਣ ਬੈੱਡ ਪੂਰੇ ਦੇ ਪੂਰੇ ਜਿਹੜਾ ਜੀ ਉਹ ਭਰ ਗਏ ਹੋਏ ਨੇ। ਔਰ ਹੁਣ ਜਿਹੜੇ ਬੈੱਡ ਪਹਿਲਾਂ ਡਿਸਟੈਂਸ ਰੱਖਿਆ ਗਿਆ ਸੀ ਉਹ ਡਿਸਟੈਂਸ ਵੀ ਘਟਾਇਆ ਗਿਆ ਤਾਂ ਕਿ ਹੋਰ ਬੈੱਡ ਜਿਹੜੇ ਉਹ ਲਾਏ ਜਾ ਸਕਣ ਤੇ ਇੱਕ ਟੈਂਪਰੇਰੀ ਹਸਪੀਟਲ
ਬਣ ਕੇ ਉੱਥੇ ਤਿਆਰ ਜਿਹੜਾ ਜੀ ਉਹ ਹੋ ਗਿਆ। ਪਰ ਇਹ ਸਭ ਹਸਪੀਟਲ ਜਿਹੜੇ ਆ ਜੀ ਉਹ ਛੋਟੇ ਪੈ ਰਹੇ ਆ ਜਿੰਨੇ ਕੇਸ ਉੱਥੇ ਵੱਧ ਰਹੇ। ਜੀ, ਕਿਤੇ ਨਾ ਕਿਤੇ ਤਾਂ ਇਹਨੇ ਜ਼ੋਰ ਪਾਉਣਾ ਆ। ਅਤੇ ਅਖੀਰ ਦੇ ਵਿੱਚ ਗੱਲ ਕਰਦੇ ਹਾਂ, ਕਮਾਈ ਪੱਖੋਂ ਸਭ ਤੋਂ ਅਮੀਰ ਮੰਦਰ ਆ ਜਿਹੜੇ, ਉਹ ਆਪਣੀਆਂ ਐਫਡੀਆਂ ਵੀ ਤੜਾਉਣ ਲੱਗੇ। ਕੋ ਜਿਹੜੇ ਮੁਲਕ ਦੇ ਸਭ ਤੋਂ ਵੱਡੇ ਮੰਦਰ ਨੇ, ਉੱਥੇ ਜਿਹੜੇ ਸ਼ਰਧਾਲੂ ਨੇ ਜਾਂ ਦਾਨ ਦੇਣ ਵਾਲੇ ਨੇ, ਉਹ ਇੱਕ ਤਾਂ ਸ਼ਰਧਾਲੂ ਬੰਦ, ਦਾਨ ਦੇਣ ਵਾਲੇ ਵੀ ਜਿਹੜੇ ਬੰਦ, ਤੇ ਮੰਦਰ ਜਿਹੜੇ ਨੇ ਜੀ ਉਹਨਾਂ ਦੇ ਕੋਲੇ ਜਿਹੜੀ ਜਮ੍ਹਾਂ ਪੈਸਾ ਪਿਆ ਉਹਦੇ ਸਹਾਰੇ ਹੁਣ ਉਹਨਾਂ ਨੂੰ ਚੱਲਣਾ ਪੈ ਰਿਹਾ। ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਪੈਸੇ ਵਾਲਾ ਕੇਰਲਾ ਦਾ ਜਿਹੜਾ ਪਦਮ ਸਵਾਮੀ ਮੰਦਰ ਹੈ, ਉੱਥੇ ਹਰ ਮਹੀਨੇ ਕਰੀਬ 3 ਕਰੋੜ ਰੁਪਈਆ ਦਾਨ ਦੇ ਵਿੱਚ ਆਉਂਦਾ ਸੀ। ਦਾਨ ਲੋਕਡਾਊਨ ਦੇ ਵਿੱਚ ਸਿਰਫ 25,000 ਰੁਪਈਏ ਦਾ ਦਾਨ ਆਇਆ। ਵੈਸ਼ਨੋ ਦੇਵੀ ਮੰਦਰ, ਇੱਥੇ ਆਨਲਾਈਨ ਦਾਨ ਦੇਣ ਦਾ ਜਿਹੜਾ ਜੀ ਇੱਕ ਆਪਸ਼ਨ ਜਿਹੜੀ ਉਹ ਦੇਣ ਦੇ ਬਾਰੇ ਸੋਚ ਰਿਹਾ। ਉੱਥੇ ਸਾਈ ਬਾਬਾ ਟਰਸਟ ਦਾ ਇਹ ਕਹਿਣਾ ਹੈ ਕਿ ਉਹਦੇ ਕੋਲੇ ਜਮ੍ਹਾਂ ਐਫਡੀ ਨੂੰ ਤੋੜਨ ਤੋਂ ਇਲਾਵਾ ਹੋਰ ਹੁਣ ਕੋਈ ਚਾਰਾ ਜਿਹੜਾ ਜੀ ਉਹ ਨਹੀਂ ਗਾ। ਸ਼ਿਰਡੀ ਦਾ ਸਾਈ ਬਾਬਾ ਮੰਦਰ ਟਰਸਟ, ਉਹਦੀ ਸਾਲਾਨਾ ਜਿਹੜੀ ਇਨਕਮ ਹੈ, ਸਾਲਾਨਾ 1 ਸਾਲ ਦੀ 700 ਕਰੋੜ ਰੁਪਈਆ ਸਾਈ ਬਾਬਾ ਮੰਦਰ ਟਰਸਟ। ਪਿਛਲੇ 2 ਮਹੀਨਿਆਂ ਦੇ ਵਿੱਚ 2.5 ਕਰੋੜ ਰੁਪਈਏ ਆਨਲਾਈਨ ਡੋਨੇਸ਼ਨ ਮਿਲਿਆ। ਦਾਨ ਪੇਟੀ ਦੇ ਵਿੱਚ ਇਹਦੇ ਦੌਰਾਨ ਸਿਰਫ 100 ਕਰੋੜ ਰੁਪਈਆ ਦਾ ਦਾਨ ਜਿਹੜਾ ਜੀ ਉਹ ਨਹੀਂ ਆਇਆ। ਮੰਦਰ ਦੇ 6000 ਕਰਮਚਾਰੀ ਨੇ ਔਰ ਉਹਨਾਂ ਨੂੰ ਅਪ੍ਰੈਲ ਮਹੀਨੇ ਦੀ ਤਨਖਾਹ ਦੇਣ ਦੇ ਵਾਸਤੇ ਐਫਡੀ ਜਿਹੜੀ ਜੀ ਉਹ ਤੜਾਉਣੀ ਪਈ। 6000 ਬੰਦਾ ਕੰਮ ਕਰਦਾ ਜਿਹੜੇ ਪੇਡ ਨੇ। ਮੰਦਰ ਦੇ ਕੋਲੇ 2500 ਕਰੋੜ ਰੁਪਈਏ ਦੀ ਐਫਡੀ ਹੈ। ਲੋਕਡਾਊਨ ਖਤਮ ਹੋਣ ਦੇ ਤੇ ਜਿਹੜਾ ਜੀ ਇਹ ਕਿਹਾ ਜਾ ਰਿਹਾ ਕਿ ਇਹਨੂੰ 1/3 ਕੀਤਾ ਜਾਊਗਾ ਜਿਹੜਾ ਦਰਸ਼ਨ ਕਰਨ ਵਾਲਿਆਂ ਦਾ, ਤਾਂ ਕਿ ਸੋਸ਼ਲ ਡਿਸਟੈਂਸ ਜਿਹੜੀ ਹੈ ਜੀ ਉਹ ਬਰਕਰਾਰ ਰਹੇ। ਇਹ ਤਾਂ ਨਹੀਂ ਫਿਕਰ ਹੈਗਾ ਇਹਨਾਂ ਨੂੰ ਕਿ ਕੋਈ ਵੱਡੀ ਮੁਸ਼ਕਿਲ ਆਊਗੀ, ਕਿਉਂਕਿ 2500 ਕਰੋੜ ਰੁਪਈਏ ਦੀ ਐਫਡੀ ਉਹਦੇ ਕੋਲੇ ਜਿਹੜੀ ਹੈਗੀ ਆ। ਮਤਲਬ ਕਿ ਵੀ ਬਹੁਤ ਲੰਮਾ ਟਾਈਮ ਜਿਹੜਾ ਜੀ ਉਹ ਚੱਲ ਸਕਦੀ ਆ। ਜਿਹੜਾ ਤਿਰੂਪਤੀ ਦਾ ਵੈਂਕਟੇਸ਼ਵਰ ਬਾਲਾ ਜੀ ਦੇਵ ਸਥਾਨ ਹੈ, ਉੱਥੇ ਹਰ ਮਹੀਨੇ 200 ਕਰੋੜ ਰੁਪਈਏ ਦਾ ਉਹਨੂੰ ਨੁਕਸਾਨ ਉਠਾਉਣਾ ਪੈ ਰਿਹਾ। ਪਿਛਲੇ 2 ਮਹੀਨਿਆਂ ਦੇ ਵਿੱਚ 400 ਕਰੋੜ ਰੁਪਈਏ ਦਾ ਨੁਕਸਾਨ ਹੋ ਚੁੱਕਾ। ਮੰਦਰ ਦੇ ਕੋਲੇ ਕਰੀਬ 22,000 ਕਰਮਚਾਰੀਆਂ ਦੀ ਤਨਖਾਹ, ਉਹਨਾਂ ਦਾ ਰੱਖ ਰਖਾਓ, ਸੁਰੱਖਿਆ ਦੇ ਉੱਤੇ 110 ਕਰੋੜ ਰੁਪਈਏ ਮਹੀਨੇ ਦਾ ਖਰਚ ਆਉਂਦਾ ਇਹਨਾਂ ਨੂੰ ਰੱਖਣ ਰਖਾਉਣ ਦੇ ਉੱਤੇ। ਮਈ ਦੀ ਤਨਖਾਹ ਤਾਂ ਉਹ ਦੇ ਦੇਣਗੇ, ਪਰ ਇਹ ਕਿਹਾ ਕਿ ਜੂਨ ਦੇ ਵਿੱਚ ਉਹਨਾਂ ਨੂੰ ਨਵੇਂ ਰਾਹ ਜਿਹੜੇ ਜੀ ਉਹ ਲੱਭਣੇ ਪੈਣਗੇ। ਮੰਦਰ ਦੇ ਕੋਲੇ ਫਿਕਸ ਡਿਪਾਜ਼ਿਟ ਤੇ ਜਮ੍ਹਾਂ ਸੋਨਾ ਜਿਹੜਾ ਕੁਇੰਟਲਾਂ ਦੇ ਵਿੱਚ ਹੈ, ਉਹਨੂੰ ਨਹੀਂ ਹਿਲਾਇਆ ਜਾ ਸਕਦਾ। ਇਹ ਕਿਹਾ ਜਾ ਰਿਹਾ ਕਿ ਪਰੰਪਰਾ ਹੈ ਕਿ ਉਹ ਫਿਕਸ ਡਿਪਾਜ਼ਿਟ ਤੇ ਜਿਹੜਾ ਸੋਨਾ ਕੁਇੰਟਲਾਂ ਦੇ ਰੂਪ ਦੇ ਵਿੱਚ ਉਹਨੂੰ ਨਹੀਂ ਜਿਹੜਾ ਉਹ ਛੇੜਿਆ ਜਾਂਦਾ। ਜੇ ਲੋਕਡਾਊਨ ਲੰਬਾ ਚੱਲਦਾ ਤੇ ਉਹਨੂੰ ਉਹ ਪਰੰਪਰਾ ਟੁੱਟਦੀ ਹੈ ਜਾਂ ਨਹੀਂ, ਇਹ ਵੇਖਣਾ ਹੋਊਗਾ ਜੀ। ਕਟੜਾ ਦੇ ਵਿੱਚ ਸਥਿਤ ਜਿਹੜੀ ਮਾਤਾ ਵੈਸ਼ਨੋ ਦੇਵੀ ਦਾ ਮੰਦਿਰ ਆ, ਉੱਥੇ 25 ਤੋਂ 30 ਕਰੋੜ ਰੁਪਈਏ ਮਹੀਨੇ ਦਾ ਦਾਨ ਆਉਂਦਾ। ਲੋਕਡਾਊਨ ਦੇ ਵਿੱਚ 60 ਕਰੋੜ ਦਾ ਘਾਟਾ ਜਿਹੜਾ ਜੀ ਉਹ ਪੈ ਚੁੱਕਾ ਹੋਇਆ। ਮੰਦਿਰ ਦੇ 3000 ਕਰਮਚਾਰੀਆਂ ਦੀ ਸੈਲਰੀ 13 ਕਰੋੜ ਰੁਪਈਏ ਹੈ। ਉਹਨਾਂ ਦਾ ਰੱਖ ਰਖਾਓ ਤੇ ਬਾਕੀ ਖਰਚੇ ਜਿਹੜੇ ਜੀ ਉਹ ਵੀ ਨੇ। ਸ਼ਰਾਈਨ ਬੋਰਡ ਜਿਹੜਾ ਜੀ ਉਹ 2 ਮਹੀਨੇ ਤੋਂ ਤਨਖਾਹਾਂ ਤੇ ਜਿਹੜੇ ਖਰਚ ਹੈ ਉਹ ਜਮ੍ਹਾਂ ਰਾਸ਼ੀ ਦੇ ਵਿੱਚੋਂ ਦੇ ਰਿਹਾ, ਪਰ ਹੁਣ ਨਕਦੀ ਨਾ ਹੋਣ ਕਰਕੇ ਮੁਸ਼ਕਿਲ ਜਿਹੜੀ ਜੀ ਉਹ ਆ ਰਹੀ ਹੈ। ਹਾਲਾਂਕਿ ਜਿਹੜੀ ਉਹ ਅਰਬਾਂ ਰੁਪਈਏ ਦੀ ਜਿਹੜੀ ਐਫਡੀ ਆ ਉਹ ਇਸ ਮੰਦਿਰ ਦੇ ਕੋਲੇ ਵੀ ਜਿਹੜੀ ਹੈ ਜੀ ਉਹ ਪਈ ਹੈ। ਮਤਲਬ ਕਿ ਜਿਹੜੇ ਜਮ੍ਹਾਂ ਕੀਤੇ ਹੋਏ ਨੇ ਉਹਦੇ ਵਿੱਚੋਂ ਜਿਹੜਾ ਜੀ ਉਹ ਆ ਸਕਦੇ ਆ। ਹਾਲਾਂਕਿ ਕੋਈ ਮੁਸ਼ਕਿਲਾਂ ਨਹੀਂ ਹੈਗੀਆਂ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੱਡੇ ਜਿਹੜਾ ਜੀ ਉਹ ਅਮੀਰ ਇਹ ਮੰਦਿਰ ਨੇ। ਜੇ ਦੇਖਿਆ ਜਾਵੇ ਤਾਂ ਜਿਹੜੇ ਇਹ ਧਾਰਮਿਕ ਸਥਾਨ ਨੇ, ਕੋਈ ਜਦੋਂ ਤੁਸੀਂ ਗੱਲ ਕੋਈ ਧਰਮ ਦੀ ਕਰਦੇ ਹੋ ਨਾ ਜੀ, ਇੱਕ ਤਾਂ ਜਿਹੜੇ ਬੁੱਧੂ ਜੀ ਵੀ ਨੇ ਉਹ ਜਿਹੜੇ ਜੀ ਉਹ ਚਾਰੇ ਚੁੱਕ ਲੈਂਦੇ ਆ। ਤੋ ਐਕਚੁਅਲੀ ਕੀ ਆ ਕਿ ਇਹ ਹੋ ਸਕਦਾ ਕਿ ਇੰਨਾ ਪੈਸਾ ਜਿਹੜਾ ਜੀ ਪਿਆ ਹੋਵੇ ਤੇ ਕੋਈ ਜਿਹੜੇ ਵਿਅਕਤੀ ਨੇ ਉਹ ਭੁੱਖ ਦੇ ਨਾਲ ਮਰ ਰਹੇ ਹੋਣ, ਜਾਂ ਉਹ ਸੜਕਾਂ ਦੇ ਉੱਤੇ ਜਿਹੜਾ ਜੀ ਉਹ ਨੰਗੇ ਪੈਰੀ ਤੁਰੇ ਜਾ ਰਹੇ ਹੋਣ। ਉਹਨਾਂ ਦੇ ਨਿਆਣੇ ਜਿਹੜੇ ਜੀ ਉਹ ਊਂਘ ਦੇ ਕੋਈ ਟੈਚੀ ਦੇ ਉੱਤੇ ਸੁੱਤਾ ਪਿਆ, ਕਿਤੇ ਜਿਹੜਾ ਇੱਕ ਗੱਡਾ ਜਾ ਰਿਹਾ ਉਹਦੇ ਇੱਕ ਪਾਸੇ ਤਾਂ ਬੌਲਦ ਜੁੱਪਿਆ ਹੋਇਆ ਤੇ ਦੂਜੇ ਪਾਸੇ ਉਹ ਬੰਦਾ ਆਪ ਜਿਹੜਾ ਜੀ ਉਹ ਜੁੱਪਿਆ ਹੋਇਆ। ਇਹ ਇੱਕ ਦੂਜੀ ਤਸਵੀਰ ਮੁਲਕ ਦੀ ਜਿਹੜੀ ਜੀ ਉਹ ਸਾਹਮਣੇ ਆ ਰਹੀ ਹੈ। ਧਾਰਮਿਕ ਸਥਾਨ ਨੇ ਸਾਡੇ ਕਿੱਡੇ ਜਿਹੜਾ ਜੀ ਉਹ ਅਮੀਰ ਨੇ। ਇਹਨਾਂ ਨੂੰ ਅਮੀਰ ਕਰਨ ਵਾਲਾ ਕੌਣ ਹੈ ਜੀ? ਜਿਹੜਾ ਸੜਕ ਦੇ ਉੱਤੇ ਤੁਰਿਆ ਜਾ ਰਿਹਾ ਇੱਕ ਆਮ ਗਰੀਬ ਬੰਦਾ। ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇਹ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।